ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚਿੱਤਰ ਚਾਹਲ ਜੀ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਕਰ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਾਰਟੀਦਾਰ ਨੇਤਾ ਨੇ ਲਾਇਆ ਭਾਜਪਾ ਦੇ ਉੱਤੇ ਜਿਹੜੇ ਆ ਖਰੀਦੋ ਫਰੋਖਤ ਕਰਨ ਦੇ ਜਿਹੜੇ ਆ ਦੋਸ਼। ਉਹ ਕਿਸੇ ਨੇ ਆਖਿਆ ਸੀਗਾ ਨਾ ਕਿ ਬਖਸ਼ੇ ਹਮ ਵੀ ਨਾ ਗਏ ਬਖਸ਼ੇ वो भी ना जाएंगे, वक्त जानता है हर चेहरे को बेनकाब करना जी। सो वक्त ने बहुत कुछ है ਜਿਹੜਾ ਉਹ ਸਾਫ਼ ਕਰ ਦਿੱਤਾ। ਵੈਸੇ ਉਦਾਂ ਲੋਕ ਕਈ ਕਿਸਮ ਦੀਆਂ ਪਹਿਲਾਂ ਹੀ ਗੱਲਾਂ ਕਰਦੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਵਾਲੇ ਜਿਸ ਮਿਸ਼ਨ ਤੇ ਲੱਗੇ ਹੋਏ ਆ ਕਿ ਕਾਂਗਰਸ ਮੁਕਤ ਭਾਰਤ ਬਣਾਉਣਾ ਹੈ ਜੀ, ਉਹਦੇ ਲਈ ਭਾਵੇਂ ਉਹ ਕਾਂਗਰਸ ਯੁਕਤ ਭਾਰਤੀ ਜਨਤਾ ਪਾਰਟੀ ਬਣਾਉਂਦੇ ਪਏ, ਪਰ ਇਹਨਾਂ ਕੋਲ ਜਿਹੜਾ ਫਾਰਮੂਲਾ ਉਹ ਬੜਾ ਦਿਲਚਸਪ ਆ ਕਿ ਬੰਦੇ ਏਦਾਂ ਖਿੱਚੇ ਤੁਰੇ ਆਉਂਦੇ ਆ ਜਿੱਦਾਂ ਗੁੜ ਨੂੰ ਮੱਖੀਆਂ, ਤੁਰੇ ਆਉਂਦੇ ਆ ਲਹਿਰ ਲਾਉਂਦੇ ਕਿ ਗੱਲ ਕੀ ਹੈ ਇਹਨਾਂ ਦੇ ਕੋਲ, ਕਿਹੜੀ ਗਿੱਦੜ ਸਿੰਘੀ ਆ। ਇਹਨਾਂ ਨੇ ਗੁਜਰਾਤ ਦੇ ਵਿੱਚ ਬੰਦੇ ਪੱਟਣੇ ਸ਼ੁਰੂ ਕੀਤੇ ਆ। ਉਹ ਤੁਹਾਨੂੰ ਪਤਾ ਹੀ ਹੋਣਾ ਕਿ ਜਿੱਦਾਂ ਰਾਜ ਸਭਾ ਦਾ ਇਲੈਕਸ਼ਨ ਹੋਇਆ ਸੀ, ਉੱਥੇ ਅਹਿਮਦ ਪਟੇਲ ਦੀ ਟੱਕਰ ਹੋਈ ਸੀ ਜੀ। ਤਾਂ ਅਹਿਮਦ ਪਟੇਲ ਨੂੰ ਹਰਾਉਣ ਲਈ ਇਹਨਾਂ ਨੇ ਜਿਸ ਤਰੀਕੇ ਨਾਲ ਉੱਥੇ ਦਾਅ ਪੇਚ ਖੇਡੇ ਸੀ ਸਭ ਨੂੰ ਪਤਾ। ਉਦੋਂ ਇਹਨਾਂ ਦੇ ਜਿਹੜੇ ਬੰਦੇ ਗਏ ਸੀਗੇ ਕਾਂਗਰਸ ਵਾਲਿਆਂ ਦੇ, ਤੇ 12 ਸਿੱਧੇ MLA ਸੀਗੇ, 2 ਵੈਸੇ ਇਹਨਾਂ ਦੇ ਵੱਡੇ ਨੇਤਾ ਚਲੇ ਗਏ। ਹੁਣ ਉਸ ਸਮੇਂ ਤੋਂ ਬਾਅਦ ਜਦੋਂ ਦਾ ਇਹ ਚੋਣ ਚੱਕਾ ਗਿੜਿਆ ਵਾ, ਉਹਨਾਂ ਚੋਂ ਕੁਛ ਹੋਰ ਬੰਦੇ, ਕਾਂਗਰਸੀ ਨਹੀਂ, ਉਹਨਾਂ ਚੋਂ ਹੋਰ ਕੁਛ ਬੰਦੇ ਜਿਹੜੇ ਕਿ ਇਹਨਾਂ ਦੇ ਐਂਟੀ ਸਨ, ਆਪੋਜਿਟ ਸਨ, ਉਹਨਾਂ ਨੂੰ ਇਹਨਾਂ ਨੇ ਪਾਰਟੀ 'ਚ ਲਿਆਂਦਾ। ਉਹਨਾਂ ਚੋਂ ਪਾਰਟੀਦਾਰ ਅੰਦੋਲਨ ਵਾਲੇ ਕਾਫੀ ਨੇ ਲੋਕ। ਪਾਰਟੀਦਾਰ ਅੰਦੋਲਨ ਨੂੰ ਇਹ ਪਾਟੋ ਧਾਪ ਦਾ ਸ਼ਿਕਾਰ ਬਣਾਉਂਦੇ ਪਏ ਆ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਅਸੀਂ ਤਾਰੋ ਪੀਡੋ ਕਰ ਦਈਏ, ਕਿਸ ਤਰੀਕੇ ਨਾਲ ਇਹਨਾਂ ਨੂੰ ਵੱਖ ਵੱਖ ਕਰ ਦਈਏ, ਕੁਛ ਬੰਦਿਆਂ ਨੂੰ ਅਸੀਂ ਆਪਣੇ ਇੱਧਰ ਲੈ ਆਈਏ ਖੇਮੇ 'ਚ, ਉਸ ਤੋਂ ਬਾਅਦ ਇਹਨਾਂ ਨੂੰ ਕਮਜ਼ੋਰ ਕਰਕੇ ਆਪਣੇ ਆਪ ਦੇ ਵਿੱਚ ਅਸੀਂ ਤਾਕਤ ਹਾਸਲ ਕਰ ਲਈਏ। ਇਸੇ ਏਮ ਦੇ ਚੱਲਦਿਆਂ ਇਹਨਾਂ ਨੇ ਨਰਿੰਦਰ ਪਟੇਲ ਸੀਗਾ ਇੱਕ, ਉਹਨੂੰ ਆਪਣੀ ਪਾਰਟੀ 'ਚ ਸ਼ਾਮਲ ਕੀਤਾ ਸੀਗਾ। ਇੱਕ ਹੋਰ ਨੇਤਾ ਸੀਗਾ ਨਖਿਲ ਸਵਾਨੀ। ਇਹ ਨਿਖਿਲ ਸਵਾਨੀ ਤੇ ਜਿਹੜਾ ਨਰਿੰਦਰ ਪਟੇਲ ਆ, ਇਹ ਅੱਜ ਵਾਪਸ ਆ ਗਏ। ਇਹ ਸਵਾਨੀ ਤੇ ਹਾਲੇ ਬਹੁਤਾ ਮੂੰਹ ਨਹੀਂ ਖੋਲਿਆ। ਸਵਾਨੀ ਤੇ ਇਹ ਕਹਿੰਦਾ ਜੀ ਕਿ ਮੈਂ ਚਰਚੇ ਸੁਣੇ ਆ ਕਿ ਖਰੀਦੋ ਫਰੋਖਤ ਹੋਈ ਆ, ਪਰ ਜਿਹੜਾ ਨਰਿੰਦਰ ਪਟੇਲ ਹੈ ਉਹਨੇ ਤੇ ਪ੍ਰੈਸ ਕਾਨਫਰੰਸ ਕੀਤੀ ਬਕਾਇਦਾ। ਔਰ ਜਿੱਦਾਂ ਇੱਕ ਵਾਰੀ ਸੰਸਦ ਦੇ ਵਿੱਚ, ਸਾਡੀ ਭਾਰਤੀ ਸੰਸਦ ਦੇ ਵਿੱਚ ਨੋਟ ਲਹਿਰਾਏ ਗਏ ਸੀਗੇ, ਬੰਡਲਾਂ ਦੇ ਬੰਡਲ, ਥੱਦੀਆਂ ਦੇ ਥੱਦੀਆਂ, ਉਦਾਂ ਉਹਨੇ ਵੀ ਚੱਕ ਕੇ ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਬਹੁਤ ਸਾਰੇ ਨੋਟ ਜਿਹੜੇ ਸੀਗੇ ਉਹ ਮੇਜ਼ ਤੇ ਸਜਾ ਦਿੱਤੇ। ਉਹ ਕਹਿੰਦਾ ਜੀ ਆਹ ਚੱਕੋ, ਇਹ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਨਜ਼ਰਾਨਾ ਦਿੱਤਾ ਸੀਗਾ ਕਿ ਤੂੰ ਉਧਰੋਂ ਇੱਧਰ ਆ ਜਾ, ਇਹਦੇ ਬਦਲੇ 'ਚ ਤੈਨੂੰ ਕਰੋੜ ਰੁਪਈਆ ਦਿਆਂਗੇ। ਕਰੋੜ ਰੁਪਈਏ ਦੀ ਜਿਹੜੀ ਡੀਲ ਹੋਈ ਸੀ ਉਹਦੇ 'ਚੋਂ ਇਹਨਾਂ ਨੇ 10 ਲੱਖ ਰੁਪਈਆ ਪੇਸ਼ਗੀ ਦਿੱਤਾ, ਜਿਹੜਾ ਮੈਂ ਤੁਹਾਡੇ ਪੇਸ਼ ਕਰਦਾ ਪਿਆ, ਉਹਨੂੰ ਪੱਤਰਕਾਰਾਂ ਦੇ ਸਾਹਮਣੇ ਰੱਖ ਦਿੱਤਾ ਜੀ। ਇਸ ਤੋਂ ਬਾਅਦ ਭੁਚਾਲ ਆ ਗਿਆ ਭਾਰਤੀ ਰਾਜਨੀਤੀ ਦੇ ਵਿੱਚ ਕਿ ਤੇ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਹਾਰਸ ਟ੍ਰੇਡਿੰਗ ਕਰਦੀ ਪਈ ਆ। ਹਾਲਾਂਕਿ ਭਾਰਤੀ ਜਨਤਾ ਪਾਰਟੀ ਕਹਿੰਦੀ ਪਈ ਆ ਕਿ ਨਹੀਂ ਜੀ ਇਹ ਤੇ ਕਾਂਗਰਸ ਦੀ ਪੈਂਤੜੇਬਾਜ਼ੀ ਆ, ਤੇ ਲੋਕ ਕਹਿੰਦੇ ਆ ਜੇ ਕਾਂਗਰਸ ਦੀ ਪੈਂਤੜੇਬਾਜ਼ੀ ਤੇ ਤੁਸੀਂ ਇਹਨਾਂ ਤੇ ਮੁਕੱਦਮਾ ਦਰਜ ਕਰੋ, ਇਹ ਤੁਹਾਡੀ ਛਵੀ ਖਰਾਬ ਕਰਦੇ ਪਏ ਆ। ਜੇ ਵਾਇਰ ਵਾਲਿਆਂ ਤੇ ਮਾਣਹਾਨੀ ਦਾ ਮੁਕੱਦਮਾ 100 ਕਰੋੜ ਦਾ ਕੀਤਾ ਜਾ ਸਕਦਾ ਤੇ ਇੱਥੇ ਤੇ 1000 ਕਰੋੜ ਦਾ ਕਰਨਾ ਚਾਹੀਦਾ, ਕਿਉਂਕਿ ਇੱਥੇ ਤੇ ਸਾਰੀ ਭਾਰਤੀ ਜਨਤਾ ਪਾਰਟੀ ਦੀ ਇੱਜ਼ਤ ਲੁੱਟੀ ਜਾ ਰਹੀ ਹੈ। ਸੋ ਉਹ ਤੋਂ ਬਾਅਦ ਇਹ ਥੋੜੇ ਜਿਹੇ ਖਾਮੋਸ਼ ਹੋ ਗਏ ਕਿ ਇਹ ਵੀ ਬਾਜੀ ਪੁੱਠੀ ਪੈਂਦੀ ਪਈ, ਪਰ ਕਾਂਗਰਸ ਇਸ ਮਸਲੇ ਤੇ ਪੂਰੀ ਤਰ੍ਹਾਂ ਹਾਵੀ ਹੋ ਗਈ ਆ। ਹਾਰਦਿਕ ਪਟੇਲ ਆ ਜਿਹੜਾ,
ਉਹ ਵੀ ਅੱਜ ਥੋੜਾ ਜਿਹਾ ਤਿੱਖਾ ਬੋਲਿਆ। ਉਹ ਕਹਿੰਦਾ ਕਿ ਇਹ ਗੁਜਰਾਤੀ ਲੋਕ ਇਸ ਤਰ੍ਹਾਂ ਖਰੀਦੇ ਨਹੀਂ ਜਾਣਗੇ। ਯਾਨੀ ਨਰਿੰਦਰ ਪਟੇਲ ਨੇ ਇਹਨਾਂ ਦੀ ਸਾਰੀ ਬਾਜੀ ਜਿਹੜੀ ਸੀਗੀ, ਬਣੀ ਬਣਾਈ ਬਾਜੀ ਸੀਗੀ, ਪਟੇਲ ਨੇ ਪੱਟ ਦਿੱਤੀ ਆ। ਪੂਰੀ ਤਰ੍ਹਾਂ ਭਾਜਪਾ ਜਿਹੜੀ ਆ ਉਹ ਅੱਜ ਦੇ ਐਪੀਸੋਡ ਤੋਂ ਬਾਅਦ ਬੈਕਫੁੱਟ ਤੇ ਨਜ਼ਰ ਆ ਰਹੀ ਹੈ, ਕਿਉਂਕਿ ਦੂਜੇ ਪਾਸੇ ਜਿਹੜਾ ਰਾਹੁਲ ਗਾਂਧੀ ਆ ਉਹ ਵੀ ਨਰਿੰਦਰ ਮੋਦੀ ਦੇ ਬਰੋਬਰ ਹੀ ਉੱਥੇ ਗੇੜੇ ਰੱਖੀ ਆਉਂਦਾ। ਅੱਜ ਵੀ ਇਹਨੇ ਰੈਲੀ ਕੀਤੀ ਹੈ। ਰੈਲੀ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਨੇਤਾ ਜਿਹੜਾ OBC ਤੇ ਜਿਹੜਾ BC ਕੋਆਰਡੀਨੇਟਰ ਆ, ਜਿਹੜਾ ਉਹਦਾ ਨਾਂ ਅਲਪੇਸ਼ ਠਾਕੁਰ ਆ, ਉਹ ਵੀ ਇਹਨਾਂ 'ਚ ਸ਼ਾਮਲ ਹੋ ਗਿਆ। ਯਾਨੀ ਭਾਰਤੀ ਜਨਤਾ ਪਾਰਟੀ ਲਈ ਸਮੀਕਰਨ ਦਿਨੋਂ ਦਿਨ ਥੋੜੇ ਔਖੇ ਹੁੰਦੇ ਜਾ ਰਹੇ ਆ ਜੀ। ਉਹਦਾ ਇੱਕ ਸਭ ਤੋਂ ਵੱਡਾ ਕਾਰਨ ਆ ਕਿ GST ਉੱਥੇ ਮਾਰ ਕਰਦੀ ਪਈ ਆ, ਕਿਉਂਕਿ ਗੁਜਰਾਤ ਦੇ ਵਿੱਚ ਵਪਾਰੀ ਬਹੁਤ ਆ। ਦੂਜੇ ਪਾਸੇ ਆ ਜਿਹੜੇ ਮੈਂ ਤੁਹਾਨੂੰ ਦੱਸੇ ਆ ਕਿ ਆ ਨੇਤਾ ਆ ਰਹੇ, ਜਿਵੇਂ ਆ ਹੁਣ ਅਲਪੇਸ਼ ਦਾ ਨਾਮ ਲਿਆ ਵਾ। ਅਲਪੇਸ਼ OBC ਨੇਤਾ, ਉੱਥੇ OBC ਦੀ ਵੋਟ ਜਿਹੜੀ ਆ 40% ਆ। 16-17 ਪਾਟੀਦਾਰ ਆ ਜਾਂਦੇ ਆ। ਪਾਟੀਦਾਰ ਜਿਹੜੇ ਕਿ ਇਹਨਾਂ ਦੇ ਨਾਲ ਜੋਟੀਦਾਰ ਬਣ ਕੇ ਫਿਰ ਪਾਟੀਦਾਰ ਬਣ ਗਏ ਆ, ਫਿਰ ਵਾਪਸ ਚਲੇ ਗਏ ਆ। ਸੋ ਪਾਟੀਦਾਰ ਬਹੁਤ ਵੱਡੀ ਮਾਤਰਾ 'ਚ ਉੱਥੇ ਨੇ। ਦੂਸਰੇ ਦਲਿਤ ਨੇ, ਫਿਰ ਮੁਸਲਮਾਨ ਨੇ 10%। ਸੋ ਇਹ ਸਾਰੀਆਂ ਜਿਹੜੀਆਂ ਇਸ ਸਮੇਂ ਅਸੀਂ ਜਮਾਤਾਂ ਦੇਖ ਸਕਦੇ ਹਾਂ, ਉਹ ਇਹਨਾਂ ਦੇ ਉਲਟ ਲੱਗਦੀਆਂ ਨੇ। ਜੋ ਉਹਨਾਂ ਦਾ ਇੱਕ ਮਾਨਸਿਕ ਤਵਾਜ਼ਨ ਅਸੀਂ ਦੇਖਦੇ ਹਾਂ, ਕਿਸੇ ਵੀ ਪਾਸੇ ਉਲਾਰ ਦੇਖਣਾ ਹੁੰਦਾ ਜਦੋਂ, ਤਾਂ ਅਸੀਂ ਜਿਹੜਾ ਉਹਨਾਂ ਦਾ ਉਲਾਰ ਦੇਖਦੇ ਹਾਂ ਉਹ ਇਹਨਾਂ ਦੇ ਪੱਖੀ ਨਹੀਂ ਜਾਪਦਾ। ਹੁਣ ਇਹ ਕਿੱਦਾਂ ਅੱਗੇ ਜਾ ਕੇ ਆਪਣੇ ਬੇੜੇ ਨੂੰ ਸੰਭਾਲਦੇ ਆ, ਕਿੱਦਾਂ ਬੇੜੇ ਨੂੰ ਪਾਰ ਲਾਉਂਦੇ ਆ, ਉਹ ਸਮਾਂ ਦੱਸੂਗਾ। ਪਰ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਉੱਥੇ ਹਰੇਕ ਬਾਜੀ ਪੁੱਠੀ ਦੇਖ ਰਹੀ ਹੈ, ਹਰੇਕ ਬਾਜੀ ਪੁੱਠੀ ਦੇਖ ਰਹੀ ਆ, ਉਸ ਤੋਂ ਬਾਅਦ ਇਹਨਾਂ ਨੂੰ ਵੀ ਥੋੜੇ ਜਿਹੇ ਹੁਣ ਕੰਨ ਹੋ ਗਏ ਹੋਣੇ ਆ ਕਿ ਇੱਥੇ ਜਿੰਨਾ ਰਸਤਾ ਇਹ ਆਸਾਨ ਸਮਝੀ ਬੈਠੇ ਸੀ, ਅਸਲ ਦੇ ਵਿੱਚ ਉਹਨਾਂ ਰਸਤਾ ਆਸਾਨ ਹੈ ਨੀ ਗਾ। ਇੱਥੇ ਮੁਸ਼ਕਿਲ ਆ ਕੰਮ। ਮੁਸ਼ਕਿਲਾਂ ਇਹਨਾਂ ਦੀਆਂ ਇਸ ਕਰਕੇ ਵੀ ਵੱਧਦੀਆਂ ਪਈਆਂ ਕਿਉਂਕਿ ਇਹਨਾਂ ਦੇ ਜਿਹੜੇ ਆਪਣੇ ਜੋੜੇ ਹੋਏ ਵਿਅਕਤੀ ਸੀਗੇ, ਆਪਣੇ ਜੋੜੇ ਹੋਏ ਨੇਤਾ ਸੀਗੇ, ਉਹੀ ਖਰਾਬ ਕਰਦੇ ਪਏ ਆ। ਔਰ ਇਹ ਭਵਿੱਖਬਾਣੀ ਬਹੁਤ ਪਹਿਲਾਂ ਹੋ ਗਈ ਸੀਗੀ। ਜਿੱਦਾਂ ਆ ਹੁਣ ਇਹਨਾਂ ਨੇ 4 ਰਾਜਾਂ ਦੇ ਵਿੱਚ ਸਰਕਾਰ ਬਣਾਈ ਹੈ, ਗੋਆ, ਉੱਤਰਾਖੰਡ, ਮਨੀਪੁਰ, ਇਹਨਾਂ ਇਲਾਕਿਆਂ ਦੇ ਵਿੱਚ ਝਾਰਖੰਡ। ਇੱਥੇ 23 ਮਿਨਿਸਟਰ ਹੈ ਨਾ ਜਿਹੜੇ ਇਸ ਸਮੇਂ, ਜਿਹੜੇ ਇਹਨਾਂ ਦੇ ਕੈਬਨਿਟਾਂ ਦੇ ਵਿੱਚ 23 ਮਿਨਿਸਟਰ ਆ, ਉਹ ਕਾਂਗਰਸੀ ਆ। ਮਤਲਬ ਉਹ ਕੁਝ ਮਹੀਨੇ ਪਹਿਲਾਂ ਕਾਂਗਰਸੀ ਸੀ, ਅੱਜ ਭਾਰਤੀ ਜਨਤਾ ਪਾਰਟੀ ਵਾਲੇ ਆ। ਤਾਂ ਏਦਾਂ ਹੀ ਜਿੱਦਾਂ ਹੁਣ ਚੋਣ ਲੜਦੇ ਪਏ ਉੱਥੇ ਗੁਜਰਾਤ ਦੇ ਵਿੱਚ, 14 ਬੰਦਿਆਂ ਨੂੰ ਘੱਟੋ ਘੱਟ ਇਹਨਾਂ ਨੇ ਟਿਕਟ ਦੇਣੀ ਹੈ ਜੀ। ਹੁਣ ਜਿਹੜੀਆਂ ਇਹ ਸਾਰੀਆਂ ਇਹਨਾਂ ਨੇ ਅਹੁਦੇਦਾਰੀਆਂ ਦਿੱਤੀਆਂ ਜਾਂ ਦੇਣ ਜਾ ਰਹੇ ਆ, ਲੋਕ ਪਹਿਲਾਂ ਹੀ ਸ਼ੱਕ ਪ੍ਰਗਟਾਉਂਦੇ ਸੀਗੇ ਕਿ ਇਹ ਪਹਿਲੀ ਗੱਲ ਤੇ ਦਿੱਤੀਆਂ ਲਾਲਚ ਕਰਕੇ ਆ ਗਈਆਂ ਜੀ। ਦੂਜੀ ਗੱਲ ਇਹ ਆ ਕਿ ਇਹ ਲੋਕ ਪੱਕੇ ਨਹੀਂ ਟਿਕਣਗੇ। ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ, ਇਹ ਇੱਕ ਨਾ ਇੱਕ ਦਿਨ ਇਹਨਾਂ ਨੂੰ ਝਟਕਾ ਦੇਣਗੇ। ਸੋ ਭਾਰਤੀ ਜਨਤਾ ਪਾਰਟੀ ਵਕਤੀ ਤੌਰ ਤੇ ਤਾਂ ਉਦੋਂ ਲਾਭ ਲੈਂਦੀ ਰਹੀ, ਪਰ ਹੁਣ ਹਾਨੀਆਂ ਦੀਆਂ ਵਾਰੀਆਂ ਨੇ। ਹੁਣ ਉਹੀ ਬੰਦੇ ਆ ਜਿਹੜੇ ਉਹ ਕੁਛ ਇਹਨਾਂ ਦੇ ਪੁੱਠੀਆਂ ਛਾਲਾਂ ਵੀ ਮਾਰ ਸਕਦੇ, ਕਿਉਂਕਿ ਉਹਨਾਂ ਦਾ ਕੰਮ ਇਹ ਆ, ਲਿਫਾਫੇ ਵਾਂਗੂ ਹਵਾ ਦਾ ਰੁਖ ਦੇਖਣਾ ਉਹਨਾਂ ਨੇ, ਜਿੱਧਰ ਹਵਾ ਉਧਰ ਨੂੰ ਰੁੜ ਜਾਣਾ। ਸੋ ਭਾਰਤੀ ਜਨਤਾ ਪਾਰਟੀ ਇਸ ਸਮੇਂ ਕਾਫੀ ਉੱਥੇ ਕਸੂਤੀ ਫਸੀ ਪਈ ਆ, ਪਰ ਫਿਰ ਵੀ ਬਾਵਜੂਦ ਇਸਦੇ ਉਹਨੂੰ ਇੰਨਾ ਕਮਜ਼ੋਰ ਤੇ ਨਹੀਂ ਮੰਨਿਆ ਜਾ ਸਕਦਾ। ਪਰ ਜੋ ਉਹ ਕਰਦੀ ਪਈ ਆ, ਉਹਦੇ ਤੋਂ ਸਿੱਧਾ ਪਤਾ ਲੱਗਦਾ ਪਿਆ ਕਿ ਉਹ ਖੁਸ਼ੀ ਦੇ ਨਾਲ ਉੱਥੇ ਰਾਸ਼ਟਰ ਦੀ ਸੇਵਾ ਕਰਨੀ ਜਾਂਦੇ ਪਏ। ਭਾਰਤੀ ਜਨਤਾ ਪਾਰਟੀ 'ਚ ਨੇਤਾ ਉਹ ਅਸਲ ਦੇ ਵਿੱਚ ਰੁਖ ਦੇਖਦੇ ਪਏ ਹਵਾਵਾਂ ਦਾ। ਸੋ ਇੱਧਰ ਜਿਹੜੇ ਜਾਂਦੇ ਪਏ ਆ, ਹੁਣ ਸਿੱਧੇ ਤੌਰ ਤੇ ਪਤਾ ਲੱਗਦਾ ਪਿਆ ਕਿ ਹਾਰਸ ਟ੍ਰੇਡਿੰਗ ਦਾ ਮਾਮਲਾ ਜਿਹੜਾ ਸਾਹਮਣੇ ਆ ਗਿਆ। ਅੱਗੇ ਜਦੋਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਰਕਾਰ ਡਿੱਗੀ, ਉੱਤਰਾਖੰਡ ਦੇ ਵਿੱਚ, ਉੱਥੇ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਸਨ। ਇਹਦੇ ਲਈ ਹੁਣ ਕੋਈ ਬਾਡੀ ਬਣਨੀ ਚਾਹੀਦੀ ਆ, ਕੋਈ ਰੈਗੂਲੇਟਰੀ ਬਣਨੀ ਚਾਹੀਦੀ ਹੈ, ਨਹੀਂ ਤੇ ਫਿਰ ਇਹ ਜਿਹੜੀ ਹਾਰਸ ਟ੍ਰੇਡਿੰਗ ਆ, ਜਿਵੇਂ ਹਾਰਸ ਰੇਸਿੰਗ ਜਿਹੜੀ ਹੈ ਉਹ ਲੀਗਲਾਈਜ਼ ਕਰ ਦਿੱਤੀ ਜਾਂਦੀ ਹੈ ਕੁਝ ਮੁਲਕਾਂ 'ਚ, ਲੀਗਲਾਈਜ਼ ਕਰ ਦੇਣੀ ਚਾਹੀਦੀ ਆ ਕਿ ਜਿਹਦੇ ਕੋਲ ਬੋਲੀ ਹੈਗੀ ਆ ਲਾ ਕੇ ਘੋੜਾ ਲੈ ਜਾਵੇ, ਜਾ ਕੇ ਆਪਣੀ ਬਸਾਤ ਤੇ ਫਿੱਟ ਕਰ ਦੇਵੇ। ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਇੱਕ ਦਰਿੰਦੇ ਨੇ ਫੁੱਟਪਾਥ ਤੇ ਬਣਾਇਆ ਜਿਸਮਾਨੀ ਹਮਲੇ ਦਾ ਸ਼ਿਕਾਰ। ਇਹ ਤੇ ਅੱਜ ਨਾ ਰੂਹ ਨੂੰ ਕੰਬਾਉਣ ਵਾਲੀ ਖਬਰ ਆਈ ਆ ਜੀ। ਰੂਹ ਨੂੰ ਕਾਂਬਾ ਹੀ ਛਿੜ ਗਿਆ ਇਹ ਸੁਣ ਕੇ ਕਿ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਸ਼ਰਾਬੀ ਨੌਜਵਾਨ ਜਿਹੜਾ 20-22 ਵਰ੍ਹਿਆਂ ਦਾ ਸੀਗਾ, ਉਹਨੇ ਚਿੱਟੇ ਦਿਨ ਸੜਕ ਦੇ ਕਿਨਾਰੇ ਫੁੱਟਪਾਥ ਤੇ ਬੈਠੀ ਇੱਕ ਔਰਤ ਨੂੰ ਹਵਸ ਦਾ ਸ਼ਿਕਾਰ ਬਣਾਇਆ।
ਜੀ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਲੋਕ ਉੱਥੋਂ ਆਮ ਜ਼ਿੰਦਗੀ ਦੀ ਤਰ੍ਹਾਂ ਲੰਘਦੇ ਗਏ, ਜਿੱਦਾਂ ਉੱਥੇ ਉਹ ਖਾਸ ਕੁਛ ਵੇਖ ਹੀ ਨਾ ਰਹੇ ਹੋਣ। ਪਤਾ ਨਹੀਂ ਉਹਨਾਂ ਦੀਆਂ ਅੱਖਾਂ ਪਥਰਾ ਗਈਆਂ ਸੀਗੀਆਂ ਜਾਂ ਹਿਰਦੇ ਹੀ ਪਥਰਾ ਗਏ, ਦੋਵਾਂ ਚੋਂ ਕੋਈ ਨਾ ਕੋਈ ਚੀਜ਼ ਤੇ ਪਥਰਾ ਗਈ ਨਾ। ਜੇ ਮਨੁੱਖੀ ਅੰਗ ਹੁੰਦੇ ਤੇ ਸ਼ਾਇਦ ਮਨੁੱਖੀ ਅੰਗਾਂ 'ਚ ਜਜ਼ਬਾਤ ਵੀ ਮਾੜੇ ਮੋਟੇ ਅੰਗੜਾਈ ਲੈਂਦੇ। ਹਾਲਾਂਕਿ ਇੱਕ ਵੀਡੀਓ ਜਿਹੜੀ ਪੁਲਿਸ ਨੂੰ ਉੱਥੇ ਪਹੁੰਚੀ WhatsApp ਦੇ ਜ਼ਰੀਏ, ਉਹ ਇੱਕ ਰਾਹਗੀਰ ਨੇ ਬਣਾ ਕੇ ਭੇਜੀ। ਇੰਨੀ ਕੁ ਹਿੰਮਤ ਉਹਨੇ ਕੀਤੀ। ਦੱਸਦੇ ਆ ਕਿ ਕੋਈ ਆਟੋ ਵਾਲਾ ਤੁਰਿਆ ਜਾਂਦਾ ਸੀਗਾ, ਜਦੋਂ ਉਹਨੇ ਵਹਿਸ਼ੀਅਤ ਵੇਖੀ ਉਹਨੇ ਤੁਰੰਤ ਫੁਰੰਤ ਦੇ ਵਿੱਚ ਇੱਕ ਛੋਟਾ ਜਿਹਾ ਸ਼ਾਟ ਮਾਰਿਆ ਵੀਡੀਓ ਦਾ, ਫਿਰ ਨਾਲ ਦੀ ਨਾਲ WhatsApp ਕਰ ਦਿੱਤਾ। ਉਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਿਆ, ਪੁਲਿਸ ਨੇ ਤੁਰੰਤ ਉਹਦੇ ਨਾਲ ਸੰਪਰਕ ਸਾਧਿਆ ਕਿ ਕਿੱਥੋਂ ਦੀ ਘਟਨਾ। ਉਹਨੇ ਜਦੋਂ ਲੋਕੇਸ਼ਨ ਦੱਸੀ, ਪੁਲਿਸ ਨੇ ਆ ਕੇ ਉਸ ਭੀੜ ਭੜੱਕੇ ਵਾਲੇ ਇਲਾਕੇ 'ਚ, ਕਿਉਂਕਿ ਸ਼ਰਾਬੀ ਸੀ ਦਰਿੰਦਾ, ਉਹਨੂੰ ਬਹੁਤੀ ਦੂਰ ਨਹੀਂ ਜਾਣ ਦਿੱਤਾ, ਫੜ ਲਿਆ। ਉਸ ਮੁੰਡੇ ਨੇ ਵੀ ਆਪਣਾ ਜਿਹੜਾ ਗੁਨਾਹ ਇਕਬਾਲ ਕਰ ਲਿਆ। ਉਹਨੇ ਆਖਿਆ ਕਿ ਮੈਂ ਕੀਤਾ ਸਭ ਕੁਛ। ਹੁਣ ਉਹ ਜਿਹੜੀ ਔਰਤ ਸੀਗੀ 43 ਕੁ ਵਰ੍ਹਿਆਂ ਦੀ ਸੀ। ਹੋਇਆ ਇਹ ਕਿ ਕੋਈ ਘਰੇਲੂ ਉਹਨਾਂ ਦਾ ਕਲੇਸ਼ ਸੀਗਾ, ਉਹ ਕਲੇਸ਼ ਦੇ ਚੱਲਦਿਆਂ ਬਾਹਰ ਆ ਗਈ, ਬਾਹਰ ਆ ਕੇ ਕਿਤੇ ਸੜਕ ਤੇ ਬਹਿ ਗਈ ਦੂਰ ਆ ਕੇ ਆਪਣੇ ਘਰ ਤੋਂ। ਬਸ ਉਹਨੂੰ ਕੀ ਪਤਾ ਸੀਗਾ ਕਿ ਹੁਣੀ ਉਹਦਾ ਇੰਤਜ਼ਾਰ ਹੀ ਕਰਦੀ ਪਈ ਆ। ਉਹ ਕੱਲਿਆਂ ਦੇਖ ਕੇ ਔਰਤ ਨੂੰ ਟੁੱਟ ਪਿਆ ਦਰਿੰਦਾ। ਤੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਚਿੱਟੇ ਦਿਨ ਜੇ ਕੋਈ ਛਡਾਉਣ ਲਈ ਅੱਗੇ ਨਹੀਂ ਵਧਿਆ, ਤੇ ਫਿਰ ਇੱਥੇ ਦੇਖਣਾ ਪਊਗਾ, ਸੋਚਣਾ ਪਊਗਾ ਕਿ ਜਿਹੜੇ ਬੰਦੇ ਤੁਰੇ ਫਿਰਦੇ ਆ ਸਾਡੇ ਸਾਰੇ ਸਮਾਜ ਦੇ ਵਿੱਚ, ਬੰਦੇ ਜਿਹੜੇ ਤੁਰੇ ਫਿਰਦੇ ਆ, ਕੀ ਇਹਨਾਂ ਦੇ ਵਿੱਚ ਬੰਦਾ ਹੈ ਵੀ ਆ ਕਿ ਖਾਲੀ ਸਰੀਰ ਹੀ ਤੁਰੇ ਫਿਰਦੇ, ਖਾਲੀ ਸਰੀਰ ਹੀ ਪੈਂਡਾ ਤੈਅ ਕਰੀ ਜਾਂਦੇ ਆ? ਕਿਉਂਕਿ ਜੇ ਬੰਦੇ ਦੇ ਵਿੱਚ ਬੰਦਾ ਹੋਵੇ ਤੇ ਮਾੜਾ ਮੋਟਾ ਕੋਈ ਬੰਦਾ ਆਸੇ ਪਾਸੇ ਵੇਖ ਕੇ ਕੁਛ ਨਾ ਕੁਛ ਤੇ ਵਿਰੋਧ ਜਤਾਉਂਦਾ ਹੈ ਨਾ। ਕੋਈ ਹੋਰ ਨਹੀਂ ਹੋਕਰ ਹੀ ਮਾਰ ਦਿੰਦਾ, ਕੋਈ ਲਲਕਾਰਾ ਹੀ ਮਾਰ ਦਿੰਦਾ। ਤਾਂ ਉਸ ਬੰਦੇ ਕੋਲ ਕੋਈ ਹਥਿਆਰ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਜੇ ਉਹਨੂੰ ਇੱਕ ਇੱਟ ਵੱਟਾ ਹੀ ਮਾਰਿਆ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਉਹ ਬਹੁਤੀ ਦੇਰ ਅੱਗੇ ਇਹਨਾਂ ਦੇ ਅੜ ਨਹੀਂ ਸੀ ਸਕਦਾ। ਪਰ ਕਿਸੇ ਵੀ ਰਾਹਗੀਰ ਨੇ ਇਹੋ ਜਿਹੀ ਹਿੰਮਤ ਨਹੀਂ ਕੀਤੀ। ਇਸੇ ਤਰ੍ਹਾਂ ਦੀ ਅੱਗੇ ਇੱਕ ਘਟਨਾ ਅਸੀਂ ਮੈਟਰੋ ਦੇ ਵਿੱਚੋਂ ਵੇਖੀ ਸੀਗੀ। ਉੱਥੇ ਇੱਕ ਕੁੜੀ ਨੂੰ ਸ਼ਰੇਆਮ ਛੇੜਿਆ ਜਾ ਰਿਹਾ ਸੀਗਾ, ਜਦ ਕਿ ਉਹਦੇ ਆਲੇ ਦੁਆਲੇ ਬਹੁਤ ਹਾਈ ਫਾਈ ਲੋਕ ਜਿਹੜੇ ਸੀ, ਉਹ ਆਪੋ ਆਪਣੇ ਕੋਈ ਮੋਬਾਈਲ ਦੇ ਵਿੱਚ ਮਸ਼ਰੂਫ ਸੀਗਾ, ਕੋਈ ਕਿਤਾਬ ਪੜ੍ਹਦਾ ਪਿਆ ਸੀ, ਤੇ ਕੋਈ ਉਸ ਬੀਬੀ ਦੀਆਂ ਮਜਬੂਰੀਆਂ ਨੂੰ ਵੇਖ ਕੇ, ਲਾਚਾਰੀਆਂ ਨੂੰ ਵੇਖ ਕੇ ਤੇ ਅਣਗੌਲਿਆਂ ਕਰ ਰਿਹਾ ਸੀਗਾ। ਕਿਉਂਕਿ ਉਹਨੂੰ ਸ਼ਾਇਦ ਇਹ ਸੀਗਾ ਕਿ ਜੇ ਮੈਂ ਵਿਰੋਧ ਕਰਾਂਗਾ ਤਾਂ ਹੋ ਸਕਦਾ ਕਿ ਕੋਈ ਮੇਰੇ ਸਿਰ ਦੇ ਵਿੱਚ ਕੋਈ ਚੀਜ਼ ਕੱਢ ਮਾਰੇ। ਇਹ ਸਾਰੀਆਂ ਚੀਜ਼ਾਂ ਦੇਖ ਕੇ ਤੇ ਬੜਾ ਭਿਆਨਕ ਜਿਹਾ ਮੰਜ਼ਰ ਅੱਖਾਂ ਦੇ ਮੂਹਰੇ ਬਣਦਾ ਕਿ ਆਉਣ ਵਾਲੇ ਸਮੇਂ 'ਚ ਕੀ ਬਣੂਗਾ। ਬੇਸ਼ੱਕ ਇਹਨੂੰ ਫੜ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ, ਪਰ ਇਸ ਘਟਨਾ ਨੇ ਇੱਕ ਵਾਰ ਫੇਰ ਲੋਕਾਂ ਨੂੰ ਕੰਬਾ ਕੇ ਰੱਖ ਦਿੱਤਾ ਕਿ ਜੇ ਸੜਕਾਂ ਦੇ ਵਿੱਚ ਫੁੱਟਪਾਥਾਂ ਤੇ ਹੀ ਕਿਸੇ ਦੀ ਆਬਰੂ ਸੇਫ ਨਹੀਂ, ਕਿਸੇ ਦੀ ਇੱਜ਼ਤ ਉੱਥੇ ਸੁਰੱਖਿਅਤ ਨਹੀਂ, ਤਾਂ ਫਿਰ ਕਿਸੇ ਜੰਗਲ ਦੇ ਵਿੱਚ ਜਾਂ ਕਿਸੇ ਦੂਰ ਦਰਾਡੇ ਇਲਾਕੇ ਦੇ ਵਿੱਚ ਇਕੱਲਿਆਂ ਔਰਤ ਦਾ ਜਾਣਾ ਕੀ ਇਸ ਮੁਲਕ ਦੇ ਵਿੱਚ ਸੰਭਵ ਹੈ? ਕਿ ਇੱਕ ਅਲੜ ਕੁੜੀ ਦਾ ਕਿਸੇ ਸਕੂਲ ਚੋਂ 5-7 ਕਿਲੋਮੀਟਰ ਦੂਰ ਪੜ੍ਹ ਕੇ ਵਾਪਸ ਘਰ ਆਉਣਾ, ਉਹਦਾ ਇਹ ਯਕੀਨੀ ਹੈ ਕਿ ਉਹ ਕੁਸ਼ਲ ਮੰਗਲ ਆਪਣੇ ਘਰ ਪਰਤ ਆਊਗੀ? ਬਹੁਤ ਵੱਡੇ ਸਵਾਲ ਖੜੇ ਹੋ ਗਏ ਆ। ਮਾਨਸਿਕਤਾ ਤੇ ਵੀ ਸਵਾਲ ਖੜੇ ਹੋ ਗਏ ਆ। ਉਹ ਕਿਸੇ ਨੇ ਆਖਿਆ ਸੀਗਾ ਕਿ ਨਾ ਸਾਪ ਉਨਸੇ ਲਿਪਟ ਗਏ ਅਕਸਰ, हमने बोए थे पेड़ संदल के, जिसमें इंसानियत नहीं रहती, हम दरिंदे हैं ऐसे जंगल के। ਸੋ ਅਸੀਂ ਇਹ ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ ਇੱਕ ਜੰਗਲ ਬਣਾ ਲਿਆ ਜਿਹਦੇ 'ਚ ਇਨਸਾਨ ਨਹੀਂ, ਸ਼ਾਇਦ ਬਹੁਤੇ ਦਰਿੰਦੇ ਰਹਿੰਦੇ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਰਾਣਾ ਗੁਰਜੀਤ ਨੂੰ ਲਾਹਾ ਲੈਣ ਦੇ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਨੋਟਿਸ ਜਾਰੀ। ਦੇਖੋ, ਇਹ ਜਿਹੜਾ ਮਾਮਲਾ ਹੈ ਨਾ, ਇਹ ਹੈਗਾ ਅਹੁਦੇ ਨਾਲ ਜੁੜਿਆ ਲਾਹਾ ਲੈਣ ਦਾ। ਜੀ ਜੀ। ਇਹ ਇੱਕ ਰਿਟ ਪਟੀਸ਼ਨ ਫਾਈਲ ਕੀਤੀ ਸੀਗੀ HC ਅਰੋੜਾ ਨੇ। HC ਅਰੋੜਾ ਕਮਾਲ ਦਾ ਕੰਮ ਕਰਦੇ ਪਏ ਆ। ਏਦਾਂ ਲੱਗਦਾ ਕਿ ਇਸ ਸੰਸਾਰ ਦੇ ਵਿੱਚ ਜਿਹੜੇ ਲੜਾਕੂ ਲੋਕ ਆ, ਜੁਝਾਰੂ ਲੋਕ ਆ, ਉਹੀ ਇਸ ਦੁਨੀਆ ਨੂੰ ਚਲਾਉਂਦੇ ਪਏ ਹਾਲ ਦੀ ਘੜੀ। ਇਹਦੇ ਹਾਲ ਕੋਈ ਨਹੀਂ ਹੈ। ਇਹ HC ਅਰੋੜਾ ਹੋਰੀ ਦੇਖੋ ਚਿੰਤਕ ਵੀ ਨੇ, ਲੇਖਕ ਵੀ ਨੇ, ਸਮਾਜ ਸੇਵੀ ਵੀ ਨੇ, ਗਰੀਬਾਂ ਦੇ ਮਸੀਹਾ ਵੀ ਨੇ, ਤੇ ਅਦਾਲਤੀ ਲੜਾਈਆਂ ਦੇ ਵੀ ਮਾਹਰ ਨੇ। ਜਨਤਕ ਪਟੀਸ਼ਨਾਂ ਇਹਨਾਂ ਜਿੰਨੀਆਂ ਕੋਈ ਨਹੀਂ ਪਾਉਂਦਾ। ਇਹਨਾਂ ਨੇ ਇਹੋ ਪਟੀਸ਼ਨ ਪਾਈ ਸੀਗੀ ਕਿ ਜਿਹੜਾ ਰਾਣਾ ਗੁਰਜੀਤ ਸਿੰਘ ਆ, ਉਹ ਇੱਕ ਪਾਸੇ ਤੇ ਮੰਤਰੀ ਦੇ ਅਹੁਦੇ ਤੇ ਆ, ਤੇ ਉਹਦੇ ਕੋਲ ਊਰਜਾ ਮੰਤਰਾਲਾ,
ਊਰਜਾ ਮੰਤਰਾਲਾ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਈਏ ਜਾਂ ਜਟਕਾ ਭਾਸ਼ਾ 'ਚ ਕਹਿ ਦਈਏ ਬਿਜਲੀ ਮੰਤਰਾਲਾ। ਹੁਣ ਉਹ ਕਹਿੰਦੇ ਆ ਕਿ ਇੱਕ ਪਾਸੇ ਇਹਦੇ ਕੋਲ ਊਰਜਾ ਮੰਤਰਾਲਾ, ਦੂਜੇ ਪਾਸੇ ਇਹਦੀ ਆਪਣੀ ਇੱਕ ਕੰਪਨੀ ਹੈ ਜਿਹੜੀ ਬਿਜਲੀ ਪੈਦਾਵਾਰ ਕਰਦੀ ਹੈ ਤੇ ਉਸ ਪੈਦਾਵਾਰ ਨੂੰ ਅੱਗੇ ਵੇਚਦੀ ਹੈ। ਹੁਣ ਤੀਜੀ ਚੀਜ਼ ਉਹਨਾਂ ਨੇ ਅੱਗੇ ਜਾ ਕੇ ਇਹਦੇ ਨਾਲ ਇਹ ਜੋੜੀ ਆ ਕਿ ਜਿਸ ਤਰੀਕੇ ਨਾਲ ਜਨਤਕ ਸੈਕਟਰ ਦੇ ਥਰਮਲ ਜਿਹੜੇ ਬੰਦ ਕੀਤੇ ਜਾ ਰਹੇ ਆ, ਨਿੱਜੀ ਸੈਕਟਰ ਦੇ ਜਿਹੜੇ ਥਰਮਲ ਉਹ ਚਾਲੂ ਕੀਤੇ ਜਾ ਰਹੇ ਆ, ਇਹ ਸਾਰੀਆਂ ਚੀਜ਼ਾਂ ਆਪੋ ਵਿੱਚ ਦੀ ਜੁੜਦੀਆਂ। ਮਤਲਬ ਇਹ ਆ ਕਿ ਇੱਕ ਮੰਤਰੀ ਜਿਹਦੇ ਕੋਲ ਬਿਜਲੀ ਵਿਭਾਗ ਆ, ਉਹਦੀ ਆਪਣੀ ਇੱਕ ਕੰਪਨੀ ਹੈ ਜੋ ਬਿਜਲੀ ਦੀ ਪ੍ਰੋਡਕਸ਼ਨ ਕਰਦੀ ਹੈ, ਤਾਂ ਫਿਰ ਇਹ ਆਪਸ ਦੇ ਵਿੱਚ ਹਿੱਤ ਕਿਉਂ ਨਹੀਂ ਟਕਰਾਉਂਦੇ ਹੋਣਗੇ? ਸੋ ਇੱਕ ਪਾਸੇ ਜਨਤਾ ਦੇ ਹਿੱਤ ਆ, ਜੋ ਜਨਤਾ ਦੇ ਮੰਤਰੀ ਆ, ਦੂਸਰੇ ਪਾਸੇ ਉਸੇ ਹੀ ਮੰਤਰਾਲੇ ਨਾਲ ਉਹਨਾਂ ਦਾ ਕੰਮਕਾਰ ਜੁੜਿਆ, ਤਾਂ ਉਹ ਆਪਣੇ ਕੰਮਕਾਰ ਨੂੰ ਕਿਉਂ ਨਾ ਫਾਇਦਾ ਪਹੁੰਚਾਉਂਦੇ ਹੋਣਗੇ? ਸੋ ਸਿੱਧਾ ਸਾਦਾ ਇਸ ਪਟੀਸ਼ਨ ਦਾ ਇਹ ਅਰਥ ਆ। ਸੋ ਇਹਦੇ ਤੇ ਹੁਣ ਹਾਈ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਰਾਣਾ ਗੁਰਜੀਤ ਸਿੰਘ ਨੂੰ। ਉਹ ਕਹਿੰਦੇ ਆ ਕਿ 11 ਨਵੰਬਰ ਤੱਕ ਰਾਣਾ ਜੀ ਆ ਕੇ ਆਪਣਾ ਜਵਾਬ ਦਿਓ। ਵੈਸੇ ਰਾਣਾ ਜੀ ਜਵਾਬ ਦੇਣ ਚ ਮਾਹਿਰ ਆ। ਜੇ ਕੋਈ ਉਹਨਾਂ ਨੂੰ ਸਵਾਲ ਕਰੇ ਤਾਂ ਕਹਿੰਦੇ ਉਹਦੀ ਕੀ ਗੱਲ ਹੈ ਯਾਰ, ਉਹਦਾ ਕਮਲਾ ਹੈਗਾ, ਉਹਦਾ ਦਿਮਾਗ ਖਰਾਬ ਹੈ, ਮੈਂ ਉਹਦਾ ਜਵਾਬ ਹੀ ਨਹੀਂ ਦੇਣਾ। ਪਰ ਹੁਣ ਇੱਥੇ ਹਾਈ ਕੋਰਟ ਦਾ ਜਵਾਬ ਇਹਨੂੰ ਦੇਣਾ ਪੈਣਾ, ਕਿਉਂਕਿ ਸੁਖਪਾਲ ਸਿੰਘ ਖਹਿਰਾ ਉਹਨੂੰ ਤੇ ਟਾਲ ਜਾਂਦਾ। ਖਹਿਰਾ ਤੇ ਵੈਸੇ ਖਹਿੜਾ ਨਹੀਂ ਛੱਡਦਾ ਇਹਦਾ, ਪਰ ਫਿਰ ਵੀ ਟਾਲ ਜਾਂਦਾ ਉਹਨੂੰ, ਕਿਉਂਕਿ ਭੇਤੀ ਨੇ ਇੱਕ ਦੂਜੇ ਦੇ, ਬਹੁਤ ਭੇਤੀ ਨੇ, ਨੇੜਲੇ ਬੰਦੇ ਆ। ਪਰ ਦੂਜੇ ਪਾਸੇ ਇਹ ਜਿਹੜਾ ਹਾਈ ਕੋਰਟ ਦਾ ਮਸਲਾ, ਇਹਦੇ 'ਚ ਇਹਨੂੰ ਜਾ ਕੇ ਉੱਥੇ ਜਵਾਬ ਦਾਖਲ ਕਰਨਾ ਪੈਣਾ। ਜਵਾਬ ਹੀ ਨਹੀਂ, ਇਹਨੂੰ ਆਪਣੀ ਕੰਪਨੀ ਦੀਆਂ ਉੱਥੇ ਬੈਲੈਂਸ ਸ਼ੀਟਾਂ ਵੀ ਦਿਖਾਉਣੀਆਂ ਪੈਣਗੀਆਂ। ਜੇ ਇਹਨਾਂ 6-7 ਮਹੀਨਿਆਂ ਦੇ ਦੌਰਾਨ ਕੋਈ ਵਾਧਾ ਘਾਟਾ ਹੁੰਦਾ, ਵਾਧੇ ਘਾਟੇ ਤੋਂ ਭਾਵੇਂ ਆ ਜਿੱਦਾਂ ਜੈ ਅਮਿਤ ਸ਼ਾਹ ਦੀ ਜਿਹੜੀ ਕੰਪਨੀ ਸੀ, ਤੁਹਾਨੂੰ ਪਤਾ ਹੀ ਆ ਨਾ ਕਿ ਕਿੱਦਾਂ ਵਿਚਾਰੀ ਪਹਿਲਾਂ ਲੰਗੜਾ ਕੇ ਚੱਲਦੀ ਸੀ ਤੇ ਯਕਦਮ ਜਦੋਂ ਮੋਦੀ ਸਰਕਾਰ ਆ ਗਈ ਤੇ ਉਸੇਨ ਬੋਲਟ ਵਾਂਗੂ ਦੌੜਨ ਲੱਗ ਪਈ। ਜੇ ਏਦਾਂ ਦੀ ਕੋਈ ਰਫਤਾਰ ਇੱਧਰ ਨਜ਼ਰ ਆਈ, ਤੇਜ਼ ਰਫਤਾਰੀ ਇੱਧਰ ਦੀ ਸੀ, ਤਾਂ ਫਿਰ ਰਾਣਾ ਗੁਰਜੀਤ ਦਾ ਮਾਮਲਾ ਜਿਹੜਾ ਕੋਈ ਸੁੱਤਾ ਫਸੇਗਾ। ਸੋ ਇਹ ਹੁਣ ਦੇਖਿਆ ਜਾਊਗਾ ਕਿ ਇਹਨਾਂ ਨੇ ਪਹਿਲਾਂ ਤਾਂ ਨੋਟਿਸ ਦਾ ਜਵਾਬ ਦੇਣਾ, ਫਿਰ ਬਾਅਦ ਦੇ ਵਿੱਚ ਹੋ ਸਕਦਾ ਕਿ ਇਹਨਾਂ ਦੀਆਂ ਬੈਲੈਂਸ ਸ਼ੀਟਾਂ ਵੀ ਦੇਖ ਲਈਆਂ ਜਾਣ ਕਿ ਇਹਨਾਂ 6-7 ਮਹੀਨਿਆਂ ਦੇ ਦੌਰਾਨ ਇਹਨਾਂ ਦੀ ਜਿਹੜੀ ਕੰਪਨੀ ਜਿਹਦੇ ਵਿੱਚ ਇਹਨਾਂ ਦੀ ਪਤਨੀ ਦੇ ਸ਼ੇਅਰ ਆ, ਉਹਨਾਂ ਸ਼ੇਅਰਾਂ ਦੇ ਵਿੱਚ ਕਿੰਨਾ ਕੁ ਉਛਾਲ ਆਇਆ। ਸੋ ਮਾਮਲਾ ਪੇਚੀਦਾ, ਪਰ ਮਾਮਲਾ ਨਾਲ ਇਸ ਕਰਕੇ ਵੀ ਦਿਲਚਸਪ ਆ ਕਿਉਂਕਿ ਇੱਥੇ ਤੇ ਬਹੁਤੇ ਜਿਹੜੇ ਮੰਤਰੀ ਬਣਦੇ ਆ ਉਹ ਕਾਰੋਬਾਰ ਹੀ ਕਰਦੇ ਆ ਨਾਲ। ਜਿਹੜਾ ਇੱਥੋਂ ਉਪ ਮੁੱਖ ਮੰਤਰੀ ਰਹਿ ਕੇ ਗਿਆ 10 ਸਾਲ ਸੁਖਬੀਰ ਸਿੰਘ ਬਾਦਲ, ਉਹਦਾ ਕਿਹੜਾ ਕੰਮ ਸੀਗਾ ਇਹੋ ਜਿਹਾ ਜਿਹੜਾ ਉਹਦੇ ਮੰਤਰਾਲੇ ਨਾਲ ਨਾ ਜੁੜਦਾ ਹੋਵੇ? ਹੋਟਲ ਦੇ ਕਾਰੋਬਾਰ ਉਹਦੇ, ਕਿਸਾਨੀ ਦਾ ਕੰਮ ਉਹਦਾ, ਟਰਾਂਸਪੋਰਟ ਦਾ ਕੰਮ ਉਹਦਾ, ਹੋਰ 36 ਕਿਸਮ ਦੇ ਉਹਦੇ ਕਾਰੋਬਾਰ ਹੈ ਤੇ 36 ਕਿਸਮ ਦੇ ਉਹਦੇ ਕੋਲ ਮੰਤਰਾਲੇ ਸੀਗੇ। ਇਹ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਇਹ ਮੁਨਾਫੇ ਤੇ ਜੁੜਦੇ ਆ। ਇਹਨਾਂ ਚੀਜ਼ਾਂ ਨੂੰ ਅੱਡ ਕਰਨਾ ਚਾਹੀਦਾ। ਇਸ ਪਾਸੇ ਹੁਣ ਹਾਈ ਕੋਰਟ ਸਾਡੀ ਕੀ ਦਿਸ਼ਾ ਨਿਰਦੇਸ਼ ਦਿੰਦੀ ਹੈ ਉਹ ਦੇਖਣਾ ਦਿਲਚਸਪ ਹੋਏਗਾ। ਪਰ ਨੈਤਿਕਤਾ ਦਾ ਤਕਾਜ਼ਾ ਵੀ ਇਹੋ ਆ ਕਿ ਘੱਟੋ ਘੱਟ ਜਿਹੜਾ ਬੰਦੇ ਦਾ ਕਾਰੋਬਾਰ ਆ ਉਹ ਮੰਤਰਾਲਾ ਤੇ ਨਾ ਲਵੇ। ਪਰ ਇੱਥੇ ਰਾਣਾ ਗੁਰਜੀਤ ਸਿੰਘ ਨੂੰ ਮੰਤਰਾਲਾ ਹੀ ਉਹ ਦਿੱਤਾ ਗਿਆ ਜਿਹਦਾ ਉਹਦੇ ਨਾਲ ਕੰਮਕਾਰ ਜੁੜਦਾ। ਅੱਗੇ ਨਵਜੋਤ ਸਿੱਧੂ ਤੇ ਵੀ ਇਹੋ ਹੀ ਦੋਸ਼ ਲੱਗਾ ਸੀਗਾ ਕਿ ਨਵਜੋਤ ਸਿੱਧੂ ਇੱਕ ਪਾਸੇ ਕਲਾ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਤੇ ਦੂਜੇ ਪਾਸੇ ਉਹੀ ਉਹਦੇ ਕੋਲ ਮਿਨਿਸਟਰੀ ਆ। ਮੰਨ ਲਓ ਕੱਲ ਨੂੰ ਉਸ ਪ੍ਰੋਡਕਸ਼ਨ ਹਾਊਸ ਨੂੰ ਉਹਨੇ ਕੋਈ ਬੈਨੀਫਿਟ ਦੇ ਦਿੱਤਾ ਤਾਂ ਫਿਰ ਉੱਥੇ ਰੌਲਾ ਪੈ ਜਾਊਗਾ। ਸੋ ਇਹੀ ਅੱਗੇ ਲੜਾਈ ਸੀਗੀ, ਤਾਂ ਉਹੀ ਲੜਾਈ ਇੱਕ ਵਾਰ ਫਿਰ ਸ਼ੁਰੂ ਹੋ ਗਈ ਕਿਉਂਕਿ ਨਵਜੋਤ ਸਿੱਧੂ ਦਾ ਤੇ ਕੰਮ ਹੀ ਲੋਕਾਂ ਨੇ ਕਹਿ ਲਈਏ ਬੰਦ ਕਰਾ ਦਿੱਤਾ। ਆਖ ਵੇਖ ਕੇ ਉਹਦੇ ਭੱਠਾ ਹੀ ਬਹਿ ਗਿਆ, ਸ਼ੋਅ ਹੀ ਬੰਦ ਹੋ ਗਿਆ। ਉਹ ਪਟੀਸ਼ਨ ਜਿਹੜੀ ਸੀ ਆਪਣੇ ਆਪ ਖਾਰਜ ਹੋ ਗਈ। ਪਰ ਇਹ ਪਟੀਸ਼ਨ ਹੁਣ ਅੱਗੇ ਤੁਰੇਗੀ। ਇਹਦੇ ਚ ਹੁਣ ਦੇਖੋ ਕੀ ਕਰਦੇ ਆ ਰਾਣਾ ਗੁਰਜੀਤ ਸਿੰਘ। ਵੈਸੇ ਰਾਣਾ ਗੁਰਜੀਤ ਸਿੰਘ ਜਿਵੇਂ ਅਮਿਤਾਭ ਬੱਚਨ ਕਹਿੰਦਾ ਸੀਗਾ ਨਾ ਕਿ ਮੇਰੇ ਪਾਸ ਮਾਂ ਹੈ, ਇਹਦੇ ਪਾਸ ਕੈਪਟਨ ਅਮਰਿੰਦਰ ਸਿੰਘ ਆ। ਕੋਈ ਵੈਸੇ ਇਹਨੂੰ ਪਰਵਾਹ ਹੈ ਨਹੀਂ, ਪਰ ਫਿਰ ਵੀ ਇਹ ਰਾਣਾ ਗੁਰਜੀਤ ਜੇ ਹਾਈ ਕੋਰਟ ਦੇ ਵਿੱਚ ਕੁਛ ਮਾਮਲਿਆਂ 'ਚ ਫਸ ਗਿਆ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹਦਾ ਸਾਥ ਦੇਣਾ ਔਖਾ ਹੋ ਜਾਊ। ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਪੰਜਾਬ ਸਰਕਾਰ ਨੇ ਦਿੱਤਾ ਝਟਕਾ, ਵਧਾਏ ਬਿਜਲੀ ਦੇ ਰੇਟ। ਝਟਕਾ ਕਾਹਦਾ ਜੀ, ਉਹ ਤੇ ਫਿਊਜ਼ ਹੀ ਡਾ ਕੇ ਰੱਖ ਦਿੱਤੇ ਉਹਨਾਂ ਨੇ ਬੰਦਿਆਂ ਦੇ। ਜੀ ਦੇਖੋ ਇਹਨਾਂ ਨੇ ਬਹੁਤ ਵੱਡਾ ਝਟਕਾ ਦਿੱਤਾ ਜੀ। ਕਮਾਲ ਦੀ ਗੱਲ ਤੇ ਇਹ ਆ ਕਿ 2 ਸਾਲ ਬਿਜਲੀ ਦੇ ਬਿੱਲ ਨਹੀਂ ਵਧੇ। 2 ਸਾਲ ਜੀ
ਫਿਰ ਲੋਕੀ ਹੁਣ ਹੌਲੀ ਹੌਲੀ ਅਕਾਲੀਆਂ ਨੂੰ ਯਾਦ ਕਰਨਗੇ ਕਿ ਨਹੀਂ ਕਰਨਗੇ। ਵੈਸੇ ਕਿਉਂਕਿ ਭਵਿੱਖਬਾਣੀ ਕਰਦੇ ਸੀਗੇ ਨਾ ਲੋਕ, ਭਵਿੱਖਬਾਣੀ ਕਰਦੇ ਸੀ, ਕਹਿੰਦੇ ਸੀਗੇ ਚੇਤਾ ਰੱਖਿਓ, ਅਕਾਲੀ ਕਹਿੰਦੇ ਸੀ ਕਈ ਵਾਰੀ, ਉਹ ਕਹਿੰਦੇ ਚੇਤਾ ਰੱਖਿਓ 7-8 ਮਹੀਨਿਆਂ ਨੂੰ ਤੁਸੀਂ ਸਾਨੂੰ ਯਾਦ ਕਰਨ ਲੱਗ ਪੈਣਾ। ਤੇ ਉਹੀ ਗੱਲ ਹੋ ਗਈ ਆ। ਲੋਕੀ ਕਹਿੰਦੇ ਆ ਜਿੱਦਾਂ ਦੇ ਮਰਜ਼ੀ ਸੀ। ਪਹਿਲੀ ਗੱਲ ਤੇ ਬਾਬਾ ਕੁੰਡੀ ਨਹੀਂ ਸੀ ਕਿਸੇ ਦੀ ਫੜਨ ਦਿੰਦਾ, ਕਹਿੰਦਾ ਕੋਈ ਗੱਲ ਨਹੀਂ ਮੈਂ ਬੈਠਾ, ਜਿੰਨੀ ਮਰਜ਼ੀ ਚੋਰੀ ਕਰ ਲੈਣ, ਮੈਂ ਪੈਸੇ ਦੇਣੇ, ਤੁਸੀਂ ਕੀ ਲੈਣਾ, ਲੋਕਾਂ ਦੇ ਘਰਾਂ ਚ ਨਾ ਜਾਓ। ਤੇ ਕੁੰਡੀਆਂ ਜਿਹੜੀਆਂ ਉਹ ਕਈਆਂ ਨੇ 10 ਸਾਲਾਂ ਬਾਅਦ ਲਾਈਆਂ ਸੀ, ਉਹ ਉਂਝ ਹੀ ਜੰਗਾਲੀਆਂ ਪਈਆਂ ਸੀ ਖੰਭਿਆਂ ਤੇ, ਲਾਈਆਂ ਨਹੀਂ ਕਿਸੇ ਨੇ। ਦੂਜੇ ਪਾਸੇ ਇਹ ਜਿਹੜੀ ਚੋਰੀ ਵਾਲੇ ਮਾਮਲੇ ਸੀਗੇ ਉਹ ਢਕੇ ਹੀ ਰਹਿੰਦੇ ਸੀਗੇ। ਹੁਣ ਇਹਨਾਂ ਨੇ ਆ ਕੇ ਚੋਰੀ ਵੀ ਬੰਦ ਕੀਤੀ ਆ, ਜੁਰਮਾਨੇ ਵੀ ਕੀਤੇ ਆ, ਨਾਲ ਦੀ ਨਾਲ 2 ਸਾਲਾਂ ਬਾਅਦ ਜਿਹੜਾ ਉਹ ਬਿੱਲ ਇਹਨਾਂ ਨੇ ਲਾਗੂ ਕਰ ਦਿੱਤਾ। ਇੱਕ ਚੀਜ਼ ਹੋਰ ਵੀ ਵੇਖਣ ਵਾਲੀ ਆ, ਮੈਂ ਤੇ ਚਕਰਾ ਗਿਆ। ਮੈਂ ਇੱਕ ਪੱਤਰਕਾਰ ਭਰਾਤਾ ਨੂੰ ਪੁੱਛਿਆ ਕਿ ਤੇਰੀ ਇਹ ਖਬਰ ਦੇ ਵਿੱਚ ਕਿਤੇ ਕੋਈ ਗਲਤੀ ਤੇ ਨਹੀਂ? ਉਹ ਕਹਿੰਦਾ ਕੀ? ਮੈਂ ਕਿਹਾ ਤੂੰ ਲਿਖੀ ਜਾਂਦਾ ਹੈ ਕਿ ਅਪ੍ਰੈਲ 2017 ਤੋਂ ਵਧੇ ਹੋਏ ਬਿੱਲ ਲਾਗੂ ਹੋਣਗੇ, ਤੇ ਮੈਂ ਕਿਹਾ ਜੇ ਮੈਂ ਭੁੱਲਦਾ ਨਹੀਂ ਅਪ੍ਰੈਲ ਤੇ ਲੰਘ ਚੁੱਕੀ ਹੈ, ਜੇ ਅਪ੍ਰੈਲ ਫੁੱਲ ਨਹੀਂ ਹੈ ਤੇ। ਉਹ ਕਹਿੰਦਾ ਕਿ ਤੇਰਾ ਦਿਮਾਗ ਖਰਾਬ ਹੋ ਗਿਆ, ਅਸਲ ਦੇ ਵਿੱਚ ਇਹ ਜਿਹੜੇ ਬਿੱਲ ਆ ਹੁਣ ਤੁਹਾਨੂੰ ਅਪ੍ਰੈਲ 2017 ਤੇ ਵਾਧੇ ਚ ਲੱਗ ਕੇ ਆਉਣੇ ਆ। ਮਤਲਬ ਆ ਜਿਹੜਾ ਇਹਨਾਂ ਨੇ ਵਾਧਾ ਕੀਤਾ 9 ਤੋਂ 12% ਦਾ, ਇਹ ਪਿਛਲੇ ਬਿੱਲਾਂ ਦਾ ਸਾਰਾ ਲੱਗ ਕੇ ਅਪ੍ਰੈਲ ਤੋਂ ਜਿੰਨੇ ਬਿੱਲ ਆਏ ਆ ਉਹ ਅਗਲੇ ਮਹੀਨੇ ਤੋਂ ਤੁਹਾਡੇ ਬਿੱਲਾਂ 'ਚ ਐਡ ਹੋ ਕੇ ਆਉਣਗੇ। ਮਤਲਬ ਕਿ ਵਾਧਾ ਅਪ੍ਰੈਲ ਤੋਂ ਗਿਣਿਆ ਜਾਣਾ। ਮੇਰੇ ਤੇ ਆਪਦੇ ਫਿਊਜ਼ ਉੱਡ ਗਏ ਆ, ਕਿਉਂਕਿ ਬਿਜਲੀ ਦਾ ਬਿੱਲ ਹੈ ਜਿਹੜਾ, ਉਹ ਬਿਜਲੀ ਦਾ ਬਿੱਲ ਕਈ ਵਾਰੀ ਬੰਦੇ ਨੂੰ ਨਿੱਲ ਕਰ ਜਾਂਦਾ ਜੀ। ਸੋ ਇਹ ਹੁਣ ਬਿਜਲੀ ਦਾ ਬਿੱਲ ਜਿਹੜਾ ਮਾਰ ਕਰੇਗਾ, ਉਹ ਮਾਰ ਕਰੇਗਾ ਸਭ ਤੋਂ ਜ਼ਿਆਦਾ ਆਮ ਬੰਦੇ ਤੇ। ਦੇਖੋ ਕਰਦੇ ਕੀ ਪਏ ਆ, ਕਿਸਾਨਾਂ ਨੂੰ ਸਬਸਿਡੀ ਆ, ਉਹਦਾ ਬੋਝ ਆ ਜਿਹੜਾ ਉਹ ਸਾਰੇ ਵੰਡ ਕੇ ਚੱਲਦੇ ਪਏ ਆ। ਕੋਈ ਕਿਸਾਨੀ ਨਹੀਂ ਕਰਦਾ, ਉਹਨੂੰ ਵੀ ਬੋਝ ਚੁੱਕਣਾ ਪੈਂਦਾ। ਇੱਥੇ ਗਊ ਮਾਤਾ ਤੁਰੀ ਫਿਰਦੀ ਆ, ਲਿਫਾਫਿਆਂ ਜੋਗੀ ਆ ਜਾਂ ਉਹ ਲੋਕਾਂ ਦੀਆਂ ਵੱਖੀਆਂ ਪੜਨ ਜੋਗੀ ਆ, ਉਹਦਾ ਵੀ ਇੱਕ ਗਊ ਸੈਸ ਹੈ ਜਿਹੜਾ ਉਹ ਸਾਰੇ ਉਪਭੋਗਤਾ ਜਿੰਨੇ ਵੀ ਆ, ਕੰਜ਼ਿਊਮਰ ਜਿੰਨੇ ਵੀ ਆ, ਉਹਨਾਂ ਨੂੰ ਚੁੱਕਣਾ ਪੈਂਦਾ ਬਿੱਲਾਂ ਦੇ ਵਿੱਚ। ਫਿਰ ਆ ਹੁਣ ਇਹਨਾਂ ਨੇ ਇੰਡਸਟਰੀ ਨੂੰ ਲਾਈਟ ਦਿੱਤੀ ਆ, ਇਹਨਾਂ ਨੇ 5 ਰੁਪਏ ਪਰ ਯੂਨਿਟ ਉੱਕਾ ਪੁੱਕਾ ਲਾਈਟ ਇੰਡਸਟਰੀ ਨੂੰ ਦੇਣ ਦਾ ਐਲਾਨ ਕੀਤਾ। ਹੁਣ ਜਿਹੜੇ ਵਧੇ ਹੋਏ ਰੇਟ ਆ, ਜਿੰਨੀ ਉਹਦੀ ਸਬਸਿਡੀ ਉਹ ਸਰਕਾਰ ਨੇ ਦੇਣੀ, ਸਰਕਾਰ ਨੇ ਕਦੀ ਦੇਣੀ ਹੈ? ਪਬਲਿਕ ਨੇ ਦੇਣੀ ਹੈ। ਗਾਂ ਅਨੁਸੂਚਿਤ ਜਾਤੀਆਂ ਨੂੰ ਜਿਹੜੀਆਂ ਇਹਨਾਂ ਨੇ ਫ੍ਰੀ ਯੂਨਿਟਾਂ ਦਿੱਤੀਆਂ ਹੋਈਆਂ, ਉਹਦਾ ਬੋਝ ਕਿੱਥੇ ਪੈਣਾ? ਇਹ ਕੁੱਲ ਮਿਲਾ ਕੇ ਬੋਝ ਪੈ ਕਿਹਦੇ ਤੇ ਰਿਹਾ? ਬਹੁਤ ਸਾਰੇ ਵਰਗਾਂ ਨੂੰ ਸਬਸਿਡੀਆਂ ਨੇ, ਹੁਣ ਇੱਕ ਹੀ ਵਰਗ ਰਹਿ ਗਿਆ, ਆਮ ਵਰਗ, ਜਨਰਲ ਆਮ ਵਰਗ। ਆਮ ਵਰਗ ਦੇ ਵਿੱਚ ਵੀ ਇੱਕ ਵਰਗ ਤੇ ਆ ਕਿ ਉਹ ਝਟਕਾ ਸਹਿ ਲੈਂਦਾ, ਉਹਦਾ ਸਰੀਰ ਹੈਗਾ। ਇੱਕ ਆਮ ਵਰਗ ਦੇ ਵਿੱਚੋਂ ਵੀ ਐਸਾ ਵਰਗ ਆ ਜਿਹਦੇ ਕੋਲ ਵਿਚਾਰੇ ਕੋਲ ਕੁਛ ਕਨਾਲਾਂ ਕੁਛ ਕਿੱਲੇ ਪੈਲੀ ਹੋ, ਵੱਧ ਤੋਂ ਵੱਧ ਪਹਿਲੀ ਗੱਲ ਉਹ ਭੂਮੀਹੀਣ ਹੋ, ਨਾ ਕੋਈ ਲੱਗਾ ਨਾ ਲੈਣਾ ਨਾ ਦੇਣਾ। ਸੋ ਉਹ ਜਿਹੜਾ ਇੱਕ ਆਮ ਵਰਗ ਆ ਜਾਂ ਛੋਟਾ ਮੋਟਾ ਕੋਈ ਦੁਕਾਨਦਾਰ ਆ, ਕੋਈ ਛੋਟੀ ਮੋਟੀ ਨੌਕਰੀ ਕਰਨ ਵਾਲਾ, ਉਹ ਰਗੜਿਆ ਜਾਊਗਾ, ਉਹ ਰਗੜਿਆ ਜਾਊਗਾ। ਉਹਦੇ ਲਈ ਇਹ ਬਹੁਤ ਔਖਾ, ਬਹੁਤ ਵੱਡਾ ਝਟਕਾ। ਹੁਣ 1-2 ਚੀਜ਼ਾਂ ਇਹਦੇ ਚ ਦੇਖਣ ਵਾਲੀਆਂ। ਦੇਖੋ, ਇੱਕ ਤਾਂ ਹੀ ਚੋਰੀ ਨਹੀਂ ਰੁਕਦੀ ਸਾਡੇ ਪੰਜਾਬ ਚ, ਜਦੋਂ ਬਿਜਲੀ ਦੇ ਰੇਟ ਤੁਸੀਂ ਹੁਣ ਆਮ ਜੇ ਆਪਾਂ ਐਵਰੇਜ ਲਾਈਏ ਇੱਕ ਘਰ ਨੂੰ, ਕਿਉਂਕਿ ਦੇਖੋ 200-300 ਤੋਂ ਉੱਤੇ ਯੂਨਿਟ ਮੱਚ ਜਾਂਦੀ ਹੈ 2 ਮਹੀਨਿਆਂ ਚ ਜੀ। 300 ਯੂਨਿਟ ਤੋਂ ਉੱਤੇ ਜੇ ਚਲੇਗੀ ਤੇ ਉਹ ਤੁਹਾਨੂੰ ਪੈਣੀ ਹੈ ਲਗਭਗ 7.5 ਰੁਪਏ ਨੂੰ ਯੂਨਿਟ, ਜਿਹੜੀ ਕਿ ਪੂਰੇ ਇੰਡੀਆ 'ਚ ਸਭ ਤੋਂ ਜ਼ਿਆਦਾ ਹੁਣ ਕਾਸਟ ਕਰੇਗੀ। ਪੂਰੀ ਇੰਡੀਆ 'ਚੋਂ ਸਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਹੋਏਗੀ। ਤਾਂ ਆਪ ਅੰਦਾਜ਼ਾ ਲਾ ਲਓ ਕਿ ਫਿਰ ਉਸ ਸੂਰਤ ਦੇ ਵਿੱਚ ਲੋਕ ਚੋਰੀ ਨਹੀਂ ਕਰਨਗੇ ਤੇ ਹੋਰ ਕੀ ਕਰਨਗੇ? ਹੁਣ ਤੁਸੀਂ ਕਰ ਕੀ ਰਹੇ ਹੋ ਕਿ ਜਿੱਥੋਂ ਤੁਹਾਨੂੰ 3 ਰੁਪਏ ਪਰ ਯੂਨਿਟ ਬਿਜਲੀ ਜਿਹੜੀ ਹੈ ਉਹ ਉਤਪਾਦਨ ਹੁੰਦੀ ਹੈ ਜਨਤਕ ਸੈਕਟਰ ਦੇ ਥਰਮਲਾਂ ਚੋਂ, ਬਠਿੰਡਾ, ਰੋਪੜ ਹੈ, ਉਹਨਾਂ ਨੂੰ ਤੁਸੀਂ ਬੰਦ ਕਰਦੇ ਹੋ ਔਰ ਲੈ ਕਿੱਥੋਂ ਰਹੇ ਹੋ? ਨਿੱਜੀ ਥਰਮਲ ਪਲਾਂਟ ਹੈ ਜਿਹੜੇ, ਉਹਨਾਂ ਤੋਂ 5 ਰੁਪਏ। ਉਦੋਂ ਲੋਕਾਂ ਨੂੰ ਕਹਿੰਦੇ ਸੀ ਅਕਾਲੀਆਂ ਨੇ ਆਪ ਸ਼ਕਨ ਛਕਾਉਣ ਲਈ ਥਰਮਲ ਲਾਏ ਆ, ਜਦੋਂ ਅਸੀਂ ਆਏ ਤੇ ਇਹਨਾਂ ਦੇ ਵਿੱਚ ਅਸੀਂ ਭੇਡਾਂ ਤੜਾਂਗੇ, ਅਸੀਂ ਬੰਦ ਕਰ ਦੇਣੇ ਆ। ਅੱਜ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਬਠਿੰਡੇ ਵਾਲਾ ਤਕਰੀਬਨ ਬੰਦ ਕਰੀ ਬੈਠੇ ਆ, ਹੁਣ ਰੋਪੜ ਨੂੰ ਤੁਰ ਪਏ ਆ, ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਦੂਜੇ ਵੀ ਕਰ ਦੇਣੇ। ਯਾਨੀ ਜਿੱਥੋਂ 3 ਰੁਪਏ ਕਾਸਟ ਕਰਦੀ ਹੈ ਪਰ ਯੂਨਿਟ ਬਿਜਲੀ, ਉੱਥੋਂ ਪੈਦਾ ਕਰਨ ਦੀ ਥਾਂ ਤੇ ਪ੍ਰਾਈਵੇਟ ਜਿੱਥੋਂ 5 ਰੁਪਏ ਘੱਟੋ ਘੱਟ ਪੈਂਦੀ ਆ, ਉੱਥੋਂ ਲੈ ਰਹੇ ਆ। ਸੋ ਸਾਰਾ ਕੁਛ ਉਲਟ ਪੁਲਟ ਹੋਇਆ। ਉਲਟ ਪੁਲਟ ਹੀ ਨਹੀਂ ਹੋਇਆ, ਇੱਥੇ ਲੋਕਾਂ ਦੇ ਹੁਣ ਬਜਟ ਵੀ ਉਲਟ ਪੁਲਟ ਹੋ ਗਏ ਆ। ਜਿਹੜੇ ਆਮ ਬੰਦੇ, ਜਿਹੜੇ ਇਹਦੇ ਬੱਚੇ ਵੀ ਪੜ੍ਹਦੇ ਆ, ਕਿਉਂਕਿ ਦੇਖੋ ਬੱਚਿਆਂ ਦੀ ਫੀਸ ਇੱਕ ਦਿਨ ਲੇਟ ਕੀਤੀ ਜਾ ਸਕਦੀ ਹੈ, 2 ਦਿਨ ਲੇਟ ਕੀਤੀ ਜਾ ਸਕਦੀ, ਕਈ ਵਾਰੀ ਹਫ਼ਤਾ ਵੀ ਲੇਟ ਕੀਤੀ ਜਾ ਸਕਦੀ ਆ। ਜੇ ਕੈਪਟਨ ਦੇ ਰਾਜ ਦੇ ਵਿੱਚ ਬਿੱਲ 4 ਘੰਟੇ ਵੀ
4 ਦਿਨ ਵੀ ਲੇਟ ਹੋ ਗਿਆ, ਉਹਨਾਂ ਨੇ ਮੀਟਰ ਪੱਟ ਕੇ ਸਾਈਕਲ ਦੇ ਪਿੱਛੇ ਬੰਨ ਲੈਣਾ, ਤੁਰੇ ਫਿਰੋ ਫਿਰ। ਇਹ ਬਹੁਤ ਮੁਸ਼ਕਲ ਕੰਮ ਕਰ ਦਿੱਤਾ, ਪਰ ਫਿਰ ਵੀ ਲੋਕ ਖੁਸ਼ ਆ। ਲੋਕ ਇਸ ਕਰਕੇ ਖੁਸ਼ ਆ ਕਿਉਂਕਿ ਉਹ ਕਹਿੰਦੇ ਆ ਕਿ ਦੇਖੋ ਸਾਡੇ ਸਿਆਸਤਦਾਨ ਜਿਹੜੇ ਆ ਉਹ ਵਿਚਾਰੇ ਕਿੰਨੇ ਬਿਜ਼ੀ ਆ, ਉਹ ਆਪੋ ਆਪਣੇ ਕੰਮ 'ਚ ਲੱਗੇ ਆ। ਕਿਸੇ ਨੇ ਅਜੇ ਤੱਕ ਇਹਦੇ ਵਿਰੋਧ ਦੇ ਵਿੱਚ ਕੋਈ ਪ੍ਰੈਸ ਨੋਟ ਵੀ ਨਹੀਂ ਦਿੱਤਾ। ਜੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਟਰੈਕਟਰ ਦੇ ਉੱਤੇ ਟੈਕਸ ਲਾਉਣ ਦੇ ਵਿਰੋਧ ਵਿੱਚ ਪੰਜਾਬ ਦੇ ਵਿੱਚ ਫੇਰ ਭੱਖੇ ਰੋਹ ਦੇ ਅਖਾੜੇ। ਦੇਖੋ ਜੀ, ਜਿੱਦਾਂ ਇਹ ਟੈਕਸ ਲੱਗਦੇ ਪਏ ਆ, ਡਰ ਲੱਗਦਾ ਕਿ ਕਿਤੇ ਛਿੱਕਾ ਮਾਰਨ ਦੇ ਵੀ ਟੈਕਸ ਨਾ ਲਾ ਦੇਣ। ਜਿਸ ਤਰੀਕੇ ਨਾਲ ਹਰੇਕ ਚੀਜ਼ ਤੇ ਟੈਕਸ, ਹਰੇਕ ਚੀਜ਼ ਤੇ ਟੈਕਸ, ਇਹ ਜਿਹੜਾ ਟਰੈਕਟਰ ਵਾਲਾ ਟੈਕਸ ਆ ਇਹ ਵੀ ਅੱਗੇ ਜਾ ਕੇ ਇੱਕ ਪੰਗਾ ਸਾਬਤ ਹੋ ਜਾ ਰਿਹਾ। ਇਹ ਵੈਸੇ ਕੇਂਦਰ ਦਾ ਫੈਸਲਾ ਹੈ ਕਿ ਜਿਹੜੇ ਇਹ ਟਰੈਕਟਰ ਨੇ ਇਹਨਾਂ ਨੂੰ ਕਮਰਸ਼ੀਅਲ ਦਾਇਰੇ 'ਚ ਲਿਆਂਦਾ ਜਾਵੇ, ਕਾਰੋਬਾਰੀ ਵਾਲੇ ਦਾਇਰੇ 'ਚ ਲਿਆਂਦਾ ਜਾਵੇ। ਹੁਣ ਇਹਨਾਂ ਨੇ ਉਸ ਸੋਧ ਵਾਸਤੇ ਨੋਟੀਫਿਕੇਸ਼ਨ ਹੈ ਜਿਹੜਾ ਉਹ ਸੈਂਟਰ ਪਾਸ ਭੇਜਿਆ, ਟਰਾਂਸਪੋਰਟ ਵਿਭਾਗ ਪਾਸ। ਜਦੋਂ ਵੀ ਉਹ ਮਨਜ਼ੂਰੀ ਦੇ ਕੇ ਇਹਨੂੰ ਲਾਗੂ ਕਰ ਦੇਗਾ ਉਸ ਤੋਂ ਬਾਅਦ 30,000 ਰੁਪਇਆ ਸਾਲ ਦਾ ਟਰੈਕਟਰ ਨੂੰ ਟੈਕਸ ਪੈਣਾ, ਜਿਹੜੀਆਂ ਮੁੱਢਲੀਆਂ ਰਿਪੋਰਟਾਂ ਨੇ। ਹੁਣ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਟਰੈਕਟਰਾਂ ਤੇ ਹੀ ਸਿਰਫ ਟੈਕਸ ਲੱਗਣਾ ਵਾ ਜਿਹੜੇ ਟਰੈਕਟਰ ਢੋਆ ਢੁਆਈ ਕਰਦੇ, ਯਾਨੀ ਜਿਹੜੇ ਕਾਰੋਬਾਰ ਕਰਦੇ ਆ, ਜਿਹੜੇ ਖੇਤੀ ਕਰਦੇ ਆ, ਉਹਨਾਂ ਤੇ ਟੈਕਸ ਨਹੀਂ ਲੱਗਣਾ। ਹੁਣ ਸਮੱਸਿਆ ਇੱਥੇ ਇਹ ਆ ਕਿ ਵੈਸੇ ਤੇ ਜਿਹੜੇ ਸਾਡੇ ਇੱਥੇ ਕਿਸਾਨ ਯੂਨੀਅਨ ਵਾਲੇ ਆ ਉਹ ਇਹੋ ਜਿਹੀਆਂ ਤਕਨੀਕੀ ਗੱਲਾਂ ਜਿਹੜੀਆਂ ਕਿਸਾਨਾਂ ਨੂੰ ਘੱਟ ਦੱਸਦੇ ਆ। ਤੁਸੀਂ ਦੇਖਿਆ ਹੋਣਾ, ਕਦੇ ਨਹੀਂ ਉਹ ਦੱਸਣਗੇ ਕਿ ਰੇਹ ਸਪਰੇ ਕਿੰਨੀ ਪਾਉਣੀ ਹੈ ਜਾਂ ਆਪਾਂ ਪਾਈਏ ਨਾ, ਕੁਦਰਤੀ ਢੰਗ ਦੇ ਨਾਲ ਖੇਤੀ ਕਰੀਏ। ਉਹ ਇਹ ਦੱਸਦੇ ਆ ਕਿ ਪਰਾਲੀ ਨਹੀਂ ਸਾੜਨੀ ਆਪਾਂ, ਬਲਕਿ ਪਰਾਲੀ ਚੱਕ ਕੇ ਤੇ ਅਫਸਰਾਂ ਦੇ ਘਰਾਂ ਦੇ ਅੱਗੇ ਜਾ ਕੇ ਅੱਗ ਲਾ ਕੇ ਸਾੜਨੀ ਆਪਾਂ। ਕੋਈ ਗੱਲ ਨਹੀਂ, ਕੇਸ ਪੈ ਜੂ ਤੇ ਪੈ ਜਾਵੇ, ਆਪਾਂ ਤੁਹਾਡੇ ਨਾਲ ਆ। ਹੁਣ ਇੱਥੇ ਇਹ ਚੀਜ਼ ਦੱਸਣ ਦੀ ਜ਼ਰੂਰਤ ਹੈ ਇੱਕ ਤੇ ਇਹ ਕਿ ਇਹ ਜਿਹੜੀ ਕੋਸ਼ਿਸ਼ ਕਰਦੇ ਪਏ, ਹਾਲਾਂਕਿ ਇਹਨੂੰ ਲਾਗੂ ਕਦੋਂ ਕਰਦੇ ਆ ਜਾਂ ਨਹੀਂ ਕਰਦੇ ਬਾਅਦ ਦੀ ਗੱਲ ਆ, ਪਰ ਜੇ ਕਰਦੇ ਆ ਤਾਂ ਫਿਰ ਉਹ ਲਾਗੂ ਕਿਹਦੇ ਤੇ ਕਰਦੇ ਦੱਸਣਾ ਲਾਜ਼ਮੀ ਆ। ਹੁਣ ਇਹ ਕਹਿ ਰਹੇ ਆ ਕਿ ਹਰੇਕ ਟਰੈਕਟਰ, ਜਿਹੜਾ ਵੀ ਟਰੈਕਟਰ ਆ ਉਹਦੇ ਤੇ 30,000 ਰੁਪਏ ਸਾਲਾਨਾ ਟੈਕਸ ਲੱਗ ਜਾਣਾ, ਪਰ ਨਹੀਂ। ਇਹਦੇ ਵਿੱਚ ਇਹ ਆ ਕਿ ਢੋਆ ਢੁਆਈ ਵਾਲੇ ਜਾਂ ਜਿਹੜੇ ਹੋਰ ਕਾਰੋਬਾਰੀ ਟਰੈਕਟਰ ਆ ਉਹਨਾਂ ਤੇ ਇਹਨਾਂ ਨੇ ਟੈਕਸ ਲਾਉਣਾ ਵਾ। ਪਰ ਇੱਥੇ ਇੱਕ ਸਮੱਸਿਆ ਇਹ ਆ ਕਿ ਇਹ ਨਖੇੜਾ ਕਿੱਦਾਂ ਹੋਊਗਾ ਕਿ ਢੋਆ ਢੁਆਈ ਵਾਲਾ ਕੌਣ ਆ ਤੇ ਜਿਹੜਾ ਖੇਤੀ ਕਰਦਾ ਉਹ ਕੌਣ ਟਰੈਕਟਰ ਆ। ਇੱਥੇ ਇੱਕ ਚੀਜ਼ ਹੋਰ ਵੀ ਬੜੀ ਜਟਿਲ ਆ। ਹੁਣ ਇੱਥੇ ਸਾਡੇ ਕਿਸਾਨਾਂ ਨੇ, ਜਿਹੜੇ ਛੋਟੇ ਛੋਟੇ ਕਿਸਾਨ ਹੈ, ਨਿੱਕੇ ਨਿੱਕੇ ਕਿਸਾਨ, ਜਿੱਦਾਂ ਲਾ ਲਓ, ਨਿੱਕੇ ਕੱਦ 'ਚ ਨਿੱਕੇ ਨਹੀਂ, ਜਿਹੜੇ ਵਿੱਤ 'ਚ ਨਿੱਕੇ ਆ, ਆਰਥਿਕ ਪੱਖੋਂ ਨਿੱਕੇ ਆ ਜਿਹੜੇ ਕਿਸਾਨ, ਉਹਨਾਂ ਨੇ ਟਰੈਕਟਰ ਲਏ ਹੋਏ ਆ। ਮਸਲਨ ਆ ਜਿਹੜੇ ਨਿੱਜੀ ਫਾਈਨੈਂਸਰ ਆ, ਉਹਨਾਂ ਤੋਂ ਟਰੈਕਟਰ ਲੈ ਲਏ ਔਰ ਟਰੈਕਟਰ ਲੈ ਕੇ ਕਿੱਲਾ 2 ਕਿੱਲੇ ਜਿਹੜੀ ਜ਼ਮੀਨ ਆ ਉਹਦੀ ਨਾਲ ਉਹ ਖੇਤੀ ਕਰਦੇ। ਉਸ ਤੋਂ ਬਾਅਦ ਜਦੋਂ 4 ਮਹੀਨੇ 5 ਮਹੀਨੇ ਲਈ ਟਰੈਕਟਰ ਵਿਹਲਾ ਹੋ ਜਾਂਦਾ ਉਹ ਮਿੱਟੀ ਤੇ ਲਾ ਦਿੰਦੇ ਆ ਜਾਂ ਸ਼ਹਿਰ ਦੇ ਵਿੱਚ ਉਹ ਕਿਸੇ ਢੋਆ ਢੁਆਈ ਤੇ ਲਾ ਦਿੰਦੇ ਆ। ਫਿਰ ਉਹ ਜਿਹੜੇ ਛੋਟੇ ਛੋਟੇ ਕਿਸਾਨ ਜਿਹੜੇ ਕਿਸ਼ਤਾਂ ਆਪਣੀਆਂ ਭਰਨ ਲਈ, ਨਾਲ ਆਪਣਾ ਜ਼ਿਮੀਂਦਾਰਾ ਆਪਣੀ ਕਿਸਾਨੀ ਦਾ ਕੰਮ ਤੋਰਨ ਲਈ ਟਰੈਕਟਰ ਲਈ ਬੈਠੇ ਆ, ਚਾਹੇ ਉਹ ਪੁਰਾਣਾ ਚਾਹੇ ਨਵਾਂ, ਉਹਨਾਂ ਲਈ ਤੇ ਬਹੁਤ ਵੱਡਾ ਬੋਝ ਬਣ ਜਾਏਗਾ। ਇਹ ਇੱਕ ਸੋਚਣ ਵਾਲੀ ਗੱਲ ਆ ਕਿ ਜਿਹੜੇ ਛੋਟੇ ਕਿਸਾਨ ਆ, ਬਿਲਕੁਲ ਛੋਟੇ ਕਿਸਾਨ, ਜਿਹੜੇ ਮਾਰੀ ਦੇ ਆਪਣੇ ਟਰੈਕਟਰਾਂ ਦੀਆਂ ਕਿਸ਼ਤਾਂ ਭਰਨ ਲਈ ਜਾਂ ਉਹਨਾਂ ਦੇ ਰਿਪੇਅਰਿੰਗ ਵਾਸਤੇ ਛੋਟੇ ਮੋਟੇ ਕੰਮ ਕਰਕੇ ਪੈਸੇ ਜੋੜਦੇ ਆ, ਜੇ ਉਹਨਾਂ ਲਈ ਵੀ ਇਹ ਲਾਗੂ ਹੋ ਗਿਆ ਫਿਰ ਬੜੀ ਮੁਸ਼ਕਲ ਹੋ ਜਾਏਗੀ। ਸੋ ਜਟਿਲਤਾ ਕਾਫੀ ਨੇ ਇਹਦੇ ਵਿੱਚ, ਅਸਪਸ਼ਟਤਾ ਕਾਫੀ ਹੈ, ਪਰ ਇਹ ਚੀਜ਼ਾਂ ਜਿਹੜੀਆਂ ਉਹ ਹਾਲੇ ਕੋਈ ਨਹੀਂ ਦੱਸਦਾ ਪਿਆ। ਇੱਕੋ ਚੀਜ਼ ਕਹੀ ਜਾਂਦੇ ਆ ਕਿ ਉਹਨਾਂ ਨੇ ਟੈਕਸ ਲਾਤਾ, ਟੈਕਸ ਲਾਤਾ। ਟੈਕਸ ਜ਼ਰੂਰ ਉਹ ਲਾਉਣ ਦੀ ਗੱਲ ਕਰਦੇ ਪਏ ਆ, ਪਰ ਟੈਕਸ ਲੱਗਣਾ ਉਹਨਾਂ ਟਰੈਕਟਰਾਂ ਤੇ ਆ ਜਿਹੜੇ ਕਿ ਕਾਰੋਬਾਰ ਕਰਦੇ, ਢੋਆ ਢੁਆਈ ਦਾ ਕੰਮ ਕਰਦੇ ਆ। ਪਰ ਇਹ ਸਾਫ਼ ਨਹੀਂ ਹੈ ਕਿ ਇਹ ਕਿਵੇਂ ਨਖੇੜਾ ਹੋਊਗਾ ਕਿ ਟਰੈਕਟਰ ਹੈ ਜਿਹੜਾ ਉਹ ਕਿਹੜੀ ਸ਼੍ਰੇਣੀ 'ਚ ਫਲਾਣਾ ਹੋਊਗਾ, ਕਿਹੜੀ ਸ਼੍ਰੇਣੀ 'ਚ ਧਮਕਾਣਾ ਹੋਊਗਾ। ਸੋ ਇਸ ਸਮੇਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਜਿੱਦਾਂ ਨਰਿੰਦਰ ਮੋਦੀ ਸਰਕਾਰ ਚੱਲਦੀ ਪਈ ਆ, ਹਾਲ ਦੀ ਘੜੀ ਤੇ ਕਵਾਂਗੇ ਕਿ ਉਹਦੇ ਗਲਤ ਫੈਸਲਿਆਂ ਦੇ ਵਿੱਚ ਇੱਕ ਗਲਤ ਫੈਸਲਾ ਇਹਨੂੰ ਇਸ ਕਰਕੇ ਵੀ ਕਿਹਾ ਜਾ ਸਕਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਹਾਲੇ ਵੀ ਸਪਸ਼ਟ ਨਹੀਂ ਕੀਤੀਆਂ ਇਸ ਮਾਮਲੇ 'ਚ। ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ, ਜੇ ਆਪਾਂ ਗੱਲ ਕਰ ਲਈਏ ਜੇਲ੍ਹਾਂ ਲਈ ਖਰੀਦੇ ਜਾਂਦੇ ਰਾਸ਼ਨ ਵਿੱਚ ਵੀ ਹੁਣ ਘੁਟਾਲਾ ਆਇਆ ਹੈ ਸਾਹਮਣੇ। ਦੇਖੋ, ਹੁਣ ਜੇਲ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਨਿਗਰਾਨੀ ਹੁੰਦੀ ਆ ਤੇ ਜੇ ਉੱਥੇ ਘੁਟਾਲੇ ਹੁੰਦੇ ਆ
ਫਿਰ ਤੁਸੀਂ ਆਪ ਹਿਸਾਬ ਕਿਤਾਬ ਲਾ ਲਓ, ਜਿਹੜੇ ਜੰਗਲਾਤ ਤੇ ਜਿੱਥੇ ਕੋਈ ਜਾਂਦਾ ਹੀ ਨਹੀਂ, ਜੰਗਲ ਹੈ ਜਿਹੜੇ, ਉਹਨਾਂ ਜੰਗਲਾਂ ਦੇ ਵਿੱਚ ਕੀ ਕੁਛ ਕਰਦੇ ਹੋਣਗੇ। ਸਹੀ ਗੱਲ। ਇਹ ਜਿਹੜਾ ਘੁਟਾਲਾ ਸਾਹਮਣੇ ਆਇਆ ਵਾ, ਇਹ ਅਸਲ ਦੇ ਵਿੱਚ ਕਿਸੇ ਹੋਰ ਨੇ ਨਹੀਂ ਕੱਢਿਆ, ਇੱਕ ਜੇਲ੍ਹ ਦੇ ਅਫਸਰ ਨੇ ਕੱਢ ਕੇ ਲਿਆਂਦਾ। ਇੱਥੇ ਇੱਕ ਬੜਾ ਮਸ਼ਹੂਰ ਨਾਮ ਆ ਜੇਲ੍ਹ ਅਫਸਰੀ ਦੇ ਵਿੱਚ, ਕਰਮਜੀਤ ਭੁੱਲਰ, ਜਿਨ੍ਹਾਂ ਦਾ ਵਾਹ ਵਾਸਤਾ ਪੈਂਦਾ ਹੈ ਨਾ ਜੇਲ੍ਹ ਦੇ ਨਾਲ, ਨਹੀਂ ਮਤਲਬ ਕਿ ਜੇਲ੍ਹ ਵਿਭਾਗ ਦੇ ਨਾਲ, ਤਾਂ ਉਹ ਲੋਕ ਚੰਗੀ ਤਰ੍ਹਾਂ ਇਸ ਨਾਂ ਤੋਂ ਵਾਕਫ ਹੈ, ਕਰਮਜੀਤ ਭੁੱਲਰ ਦੇ ਨਾਂ ਤੋਂ, ਕਿਉਂਕਿ ਕਰਮਜੀਤ ਭੁੱਲਰ ਪਿਛਲੇ ਸਾਲ ਬਹੁਤ ਸੁਰਖੀਆਂ 'ਚ ਰਿਹਾ ਸੀਗਾ। ਇਹਨੇ ਆਵਾਜ਼ ਚੁੱਕੀ ਸੀ, ਇਹ ਕਹਿੰਦਾ ਸੀਗਾ ਕਿ ਜੇਲ੍ਹਾਂ ਦੇ ਵਿੱਚ ਬਹੁਤ ਕੁਛ ਗਲਤ ਹੁੰਦਾ ਪਿਆ, ਔਰ ਖਾਸ ਤੌਰ ਤੇ ਇੱਕ ਦੋ ਅਫਸਰਾਂ ਦੇ ਨਾਂ ਲਏ ਸੀਗੇ ਕਿ ਇਹ ਲੁੱਟੀ ਜਾਂਦੇ ਆ ਜੇਲ੍ਹਾਂ ਨੂੰ। ਤੇ ਹੋਇਆ ਕੀ ਸੀਗਾ ਕਿ ਇਸੇ ਕਰਮਜੀਤ ਭੁੱਲਰ ਤੇ ਮੁੜ ਕੇ ਕੇਸ ਬਣਾ ਦਿੱਤਾ ਗਿਆ ਸੀ, ਔਰ ਜਿਹੜੀਆਂ ਜੇਲ੍ਹਾਂ ਲਈ ਇਹ ਲੜਦਾ ਪਿਆ ਸੀ ਉਹਨਾਂ ਜੇਲ੍ਹਾਂ ਦੇ ਵਿੱਚ ਇਹਨੂੰ ਰੁਲਣਾ ਪਿਆ, ਔਰ ਟੱਬਰ ਵੀ ਬਹੁਤ ਖੱਜਲ ਖੁਆਰ ਹੁੰਦਾ ਰਿਹਾ। ਪਰ ਬਾਅਦ ਦੇ ਵਿੱਚ ਇਹ ਨਿਕਲ ਗਿਆ ਸੀ, ਕਿਉਂਕਿ SIT ਨੇ ਇਹਨੂੰ ਕਲੀਨ ਚਿੱਟ ਦੇ ਦਿੱਤੀ ਸੀਗੀ। ਸੋ ਇਹ ਕਰਮਜੀਤ ਭੁੱਲਰ ਜਿਹੜਾ ਉਸ ਸਮੇਂ ਉੱਠਿਆ, ਇਹਨੇ ਉੱਠ ਕੇ ਵਿਰੋਧਤਾ ਕੀਤੀ, ਇਹ ਬਾਅਦ ਦੇ ਵਿੱਚ ਵੀ ਬੈਠਾ ਨਹੀਂ, ਇਹ ਇਸ ਚੀਜ਼ ਦਾ ਖਹਿੜਾ ਨਹੀਂ ਛੱਡਿਆ ਇਹਨੇ ਕਿ ਮੈਂ ਇਹ ਦੇਖਣਾ ਹੈ ਕਿ ਕਿੱਥੇ ਗੜਬੜੀ ਹੈ, ਔਰ ਉਸ ਗੜਬੜੀ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਹੈ। ਕਰਮਜੀਤ ਭੁੱਲਰ ਨੇ ਇੱਕ RTI ਪਾ ਦਿੱਤੀ। RTI ਪਾ ਕੇ ਨੇ ਆਖਿਆ ਕਿ ਦੇਖੋ, ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਕਿਹੜੀ ਕੰਪਨੀ ਹੈ ਜਿਹਦੇ ਤੋਂ ਜੇਲ੍ਹਾਂ ਦੀਆਂ ਕੰਟੀਨਾਂ ਲਈ ਸਮਾਨ ਖਰੀਦਿਆ ਜਾਂਦਾ। ਪਹਿਲਾਂ ਤਾਂ ਉਹਨਾਂ ਨੇ ਉਸ RTI ਦਾ ਜਵਾਬ ਹੀ ਨਹੀਂ ਦਿੱਤਾ, ਤੇ ਫਿਰ ਜਦੋਂ ਜਵਾਬ ਨਹੀਂ ਦਿੱਤਾ, ਇਸ ਭੁੱਲਰ ਨੇ ਫਿਰ ਇਹਨਾਂ ਤੋਂ ਜਵਾਬ ਮੰਗਿਆ, ਉਹਨਾਂ ਨੇ ਫੇਰ ਨਹੀਂ ਦਿੱਤਾ, ਤਾਂ ਫਿਰ ਇਹ ਸਟੇਟ ਸੂਚਨਾ ਕਮਿਸ਼ਨਰ ਦੇ ਪਾਸ ਚਲੇ ਗਿਆ। ਇਹਨੇ ਕਿਹਾ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਮੈਨੂੰ ਜਾਣਕਾਰੀ ਨਹੀਂ ਦਿੰਦੇ। ਤਾਂ ਫਿਰ ਜਦੋਂ ਸੂਚਨਾ ਕਮਿਸ਼ਨਰ ਦੀ ਇਨਵੋਲਵਮੈਂਟ ਹੋਈ, ਉਸ ਤੋਂ ਬਾਅਦ ਇਹਨਾਂ ਨੂੰ ਜਵਾਬ ਦੇਣਾ ਪਿਆ। ਜਦੋਂ ਜਵਾਬ ਵੇਖਿਆ ਤੇ ਵੇਖਿਆ ਕੰਨ ਹੀ ਅੱਡੇ ਗਏ। ਹੋਇਆ ਕੀ ਆ ਕਿ 2013 ਤੋਂ ਲੈ ਕੇ 2016 ਇਹਨਾਂ 3 ਸਾਲਾਂ ਦੇ ਦਰਮਿਆਨ ਜਿੰਨੀ ਵੀ ਖਰੀਦੋ ਫਰੋਖਤ ਹੋਈ ਆ, ਇੱਕੋ ਕੰਪਨੀ ਤੋਂ ਹੋਈ ਆ। ਔਰ ਕਮਾਲ ਦੀ ਗੱਲ ਆ ਕਿ ਜਿਸ ਕੰਪਨੀ ਤੋਂ ਇਹ ਖਰੀਦੋ ਫਰੋਖਤ ਕੀਤੀ ਗਈ ਆ, ਉਹਦੇ ਲਈ ਕੋਈ ਟੈਂਡਰਿੰਗ ਜਿਹੀ ਪ੍ਰਣਾਲੀ ਨਹੀਂ ਅਪਣਾਈ ਗਈ, ਕੋਈ ਪ੍ਰਣਾਲੀ ਨਹੀਂ ਅਪਣਾਈ ਗਈ, ਕੋਈ ਟੈਂਡਰ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਲਮਸਮ ਹੀ ਚਲਾਇਆ ਕੰਮ। ਹੁਣ ਜੋ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ, ਉਹ ਦੇਖੋ ਤੁਸੀਂ ਆਪ ਹੈਰਾਨ ਰਹਿ ਜਾਓਗੇ ਕਿ ਐਸਾ ਇਹਨਾਂ ਚੀਜ਼ਾਂ ਦੇ ਵਿੱਚ ਕੀ ਪਾਇਆ। ਮਸਲਨ ਇੱਕ ਕੋਲਡ ਡਰਿੰਕ ਹੈ ਜਿਹੜਾ 66 ਰੁਪਈਆਂ ਦਾ ਇੱਥੇ ਆਮ ਮਿਲਦਾ, ਸਾਡੇ 66 ਰੁਪਈਆਂ ਦਾ, ਉਹ ਇਹ ਪਾਈ ਜਾਂਦੇ 80-85 ਦਾ। ਲੋਕ ਹੈਰਾਨ ਆ ਕਿ ਇਹਦੇ ਚ ਕੀ ਤੁਸੀਂ ਮੁਰੱਬੇ ਦੀ ਚਾਸ਼ਨੀ ਪਾਈ ਆ ਇਸ ਕੋਲਡ ਡਰਿੰਕ ਦੇ ਵਿੱਚ, ਇੰਨਾ ਮਹਿੰਗਾ ਕਿਉਂ? ਕਿਉਂਕਿ ਕੋਲਡ ਡਰਿੰਕ ਤੇ ਪੂਰੇ ਸਟੇਟ ਦੇ ਵਿੱਚ ਇੱਕੋ ਜਿਹਾ ਰੇਟ ਰੱਖਦਾ। ਇਹਦੇ ਹੈ ਨਹੀਂਗਾ ਕਿ ਸੰਗਰੂਰ ਦੇ ਵਿੱਚ ਉਹਦਾ ਰੇਟ ਹੋਰ ਹੋਊਗਾ, ਬਰਨਾਲੇ ਜਾ ਕੇ ਉਹਦਾ ਹੋਰ ਹੋਊਗਾ। ਦੂਜਾ, ਇਹਨਾਂ ਨੇ ਜਿਹੜੀ ਖੰਡ ਖਰੀਦੀ ਆ, ਉਹਦਾ ਦੱਸਿਆ ਜੀ ਅਸੀਂ 4600 ਨੂੰ ਕੁਆਂਟਲ ਖਰੀਦੀ ਆ। ਉਹ ਕਹਿੰਦੇ ਆ ਕਿ ਜਿਸ ਸਮੇਂ ਤੁਸੀਂ ਭਲੇ ਮਾਨਸ ਖੰਡ ਖਰੀਦੀ ਆ, ਉਦੋਂ 3200 ਤੋਂ ਵੱਧ ਤੇ ਪੰਜਾਬ 'ਚ ਭਾਈ ਹੈ ਨਹੀਂ ਸੀਗਾ। ਇਸ ਖੰਡ ਦੇ ਵਿੱਚ ਕਿਹੜੀ ਮਿਸ਼ਰੀ ਐਸੀ ਪੀ ਕੇ ਪਾਈ ਸੀਗੀ ਤੁਸੀਂ ਕਿ ਜਿਹੜਾ ਇਹਦਾ ਭਾਅ ਇੰਨਾ ਵਧਾ ਦਿੱਤਾ? ਫਿਰ ਸਰੋਂ ਦਾ ਤੇਲ ਜਿਹੜਾ ਉਸ ਸਮੇਂ 70-75 ਰੁਪਈਏ ਲੱਭਦਾ ਫਿਰਦਾ ਸੀਗਾ, ਇਹਨਾਂ ਨੇ ਉਹ ਵੀ 110-20 ਰੁਪਈਏ ਠੋਕਿਆ ਹੋਇਆ। ਮਤਲਬ ਕਿ ਇੱਕ ਤੇ ਕੰਪਨੀ ਉਹ ਜਿਹਦੇ ਲਈ ਕੋਈ ਟੈਂਡਰ ਇਹਨਾਂ ਨੇ ਮੰਗਵਾਇਆ ਹੀ ਨਹੀਂ, ਉਹ ਚੁਣੀ ਆ, ਔਰ ਉਸ ਤੋਂ ਬਾਅਦ ਜਿਹੜੇ ਬਿੱਲ ਆ ਉਹ ਵੀ ਵਧਾ ਚੜਾ ਕੇ ਪੇਸ਼ ਕੀਤੇ ਜਾ ਰਹੇ। ਬਿਸਕੁਟਾਂ ਦਾ ਪੈਕਟ ਜਿਹੜਾ ਇੱਥੇ ਲੱਭਦਾ ਫਿਰਦਾ 40-50 ਰੁਪਏ ਦਾ, ਉਹ ਇਹਨਾਂ ਨੇ 80-80, 90-90 ਰੁਪਈਏ ਦਾ ਪਾਇਆ ਹੋਇਆ। ਇਹ ਕੱਲੀ ਇੱਥੋਂ ਬਿੱਲਾਂ ਦੇ ਵਿੱਚ ਸਰਕਾਰੀ ਲੁੱਟੀ ਨਹੀਂ, ਗਾਂ ਜਿਹੜੀ ਇਹ ਲੁੱਟ ਕਰਦੇ ਆ ਜੇਲ੍ਹਾਂ ਦੇ ਵਿੱਚ, ਉਹ ਸਭ ਤੋਂ ਵੱਡੀ ਲੁੱਟ ਆ, ਉਹ ਸਭ ਤੋਂ ਵੱਡਾ ਸਕੈਮ ਆ। ਹੁਣ ਮੰਨ ਲਓ ਜਿਹੜਾ ਇਹਨਾਂ ਨੇ ਤੇਲ ਲੈ ਆਂਦਾ 100 ਰੁਪਈਏ ਦਾ, 110 ਰੁਪਈਏ ਦਾ, ਜਿਹੜਾ ਵਾਸਤਵ ਦੇ ਵਿੱਚ ਹੈ 70-75 ਦਾ, ਤੇ ਉੱਥੇ ਜਾ ਕੇ 110 ਤੇ ਸਰਕਾਰੀ ਬਿੱਲਾਂ 'ਚ ਪੈ ਗਿਆ, ਕੰਟੀਨ ਦੇ ਵਿੱਚ ਜਾ ਕੇ ਤੇ 125 ਰੁਪਈਆ ਦਾ ਬਣ ਜਾਣਾ। ਕਿਉਂਕਿ ਕੈਦੀ ਉੱਥੇ ਰੌਲਾ ਨਹੀਂ ਪਾ ਸਕਦੇ, ਕੈਦੀ MRP ਨਹੀਂ ਦਿੰਦੇ। ਪਹਿਲੀ ਗੱਲ ਤੇ ਉਹਨਾਂ ਨੂੰ ਦਿਖਾਇਆ ਨਹੀਂ ਜਾਂਦਾ, ਕੁਛ ਨਹੀਂ ਦਿਖਾਇਆ ਜਾਂਦਾ। ਇੱਕੋ ਚੀਜ਼ ਦਿਖਾਈ ਜਾਂਦੀ ਹੈ ਕਿ ਉਹ ਚੁੰਡ ਦੇ ਵਿੱਚ ਇੱਕ ਪਾਸੇ ਫਟਾ ਪਿਆ, ਦੂਸਰੇ ਪਾਸੇ ਪੈਨ ਤੇ ਕਾਗਜ਼ ਪਿਆ। ਜੇ ਰੌਲਾ ਪਾਏਗਾ ਪਹਿਲਾ ਝੁਰਲੂ ਫੇਰਾਂਗੇ, ਜੇ ਨਹੀਂ ਤੇ ਦੂਜਾ ਫਿਰ ਪੈਨ ਵਰਤ ਲਵਾਂਗੇ, ਦੂਜੀ ਜੇਲ੍ਹ 'ਚ ਤੁਰਿਆ ਜਾਏ। ਅਗਲਾ ਕਹਿੰਦਾ ਇੱਥੇ ਮੁਲਾਕਾਤ ਆ ਜਾਂਦੀ, ਜੇ ਗੁਰਦਾਸਪੁਰ ਕਲਤਾ ਤੇ ਕਿਹੜੀ ਉੱਥੇ ਮਾਂ ਦੀ ਮਾਸੀ ਆਊਗੀ ਸਾਨੂੰ ਮਿਲਣ, ਚੁੱਪ ਕਰਕੇ ਬਹਿ ਜਾਂਦਾ। ਅਗਲਾ ਕਹਿੰਦਾ ਕੋਈ ਗੱਲ ਨਹੀਂ,
ਆਪਾਂ ਕਿਹੜਾ ਇੱਥੇ ਇੱਟ ਲਾ ਕੇ ਬੈਠੇ ਆ, ਅੱਜ ਨਹੀਂ ਕੱਲ ਨੂੰ ਚਲੇ ਜਾਣਾ। ਜਿਹੜਾ ਸਰੋਂ ਦਾ ਤੇਲ ਅੱਜ 10 ਰੁਪਏ ਦਿੰਦੇ ਆ, ਕੋਈ ਗੱਲ ਨਹੀਂ, ਬਾਹਰ ਜਾ ਕੇ ਆਪਾਂ ਵੀ ਕਮਾ ਲਾਂਗੇ। ਸੋ ਇਹ ਸਾਰੀਆਂ ਚੀਜ਼ਾਂ ਉੱਥੇ ਬਹੁਤ ਵੱਡਾ ਸ਼ੋਸ਼ਣ ਕਰਦੀਆਂ। ਸੋ ਇਹ ਇੱਕ ਸਕੈਮ ਨਜ਼ਰ ਆਉਂਦਾ। ਮੁੱਢਲੀ ਨਜ਼ਰ ਦੇ ਵਿੱਚ ਜੋ ਇਹਨਾਂ ਨੇ ਅਨੁਮਾਨ ਲਾਇਆ, ਕਿਉਂਕਿ ਹਾਈ ਕੋਰਟ ਦੇ ਹੁਕਮਾਂ ਤੇ ਇੱਕ ਅਫਸਰ ਦੀ ਇਹਨਾਂ ਨੇ ਡਿਊਟੀ ਲਾਈ ਸੀਗੀ, ਜੋ ਉਹਨੇ ਅਨੁਮਾਨ ਲਾਇਆ ਉਹ ਮੁੱਢਲੇ ਤੌਰ ਤੇ ਲਾਇਆ ਕਿ 100 ਕਰੋੜ ਰੁਪਏ ਦੀ ਖਰੀਦੋ ਫਰੋਖਤ ਦੇ ਵਿੱਚ ਗੜਬੜੀ ਹੋਈ ਆ। ਸੋ ਇਹ ਇਕੱਲੀ ਖਰੀਦੋ ਫਰੋਖਤ ਦੇ ਵਿੱਚ ਗੜਬੜੀ ਆ, ਜੋ ਅੱਗੇ ਜਾ ਕੇ ਗੜਬੜੀ ਹੋਈ ਆ ਉਹਦਾ ਤੇ ਕੋਈ ਲੇਖਾ ਹੈ ਨਹੀਂ। ਸੋ ਲੇਖਾ ਕਰਨਾ ਚਾਹੀਦਾ ਜੀ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਿੰਟੂ ਗੁਰਸਦੇ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ। ਜਦੋਂ ਤੱਕ ਲਈ ਮੈਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWMR